ਭਾਜੀ ਪੋਡਕਾਸਟ ਹੋਇਆ, ਤੁਸੀਂ ਸੁਣਿਆ ਕੰਗਨਾ ਰਣੌਤ ਦਾ ਪੋਡਕਾਸਟ? ਜੀ ਮੈਂ ਉਹ ਪੋਡਕਾਸਟ ਨੂੰ ਸੁਣਿਆ ਤੇ ਉਹਦੇ ਵਿੱਚ ਉਹਨਾਂ ਨੂੰ ਪੋਡਕਾਸਟ ਦੇ ਵਿੱਚ ਪੁੱਛਿਆ ਗਿਆ ਕਿ ਵੀ ਤੁਹਾਨੂੰ ਜੋ ਅੱਜ ਤੱਕ ਤੁਸੀਂ ਬਿਆਨ ਕੀਤੇ ਨੇ, ਚਾਹੇ ਉਹ ਪੰਜਾਬ ਦੇ ਰਿਲੇਟਡ ਕੀਤੇ ਨੇ ਕਿ ਵੀ ਹਾਂ ਜੀ ਉੱਥੇ ਅੱਤਵਾਦੀ ਨੇ, ਜਾਂ ਜੋ ਵੀ ਤੁਸੀਂ ਕੁਝ ਵੀ ਬੋਲਿਆ, ਕਿ ਤੁਹਾਨੂੰ ਕੋਈ ਰਿਗਰੈਟ ਹੈ? ਉਹ ਕਹਿੰਦੇ ਕਿ ਮੈਂ ਜੋ ਵੀ ਬੋਲਿਆ ਮੈਂ ਆਪਣੇ ਹੋਸ਼ ਆਵਾਜ਼ ਦੇ ਵਿੱਚ ਬੋਲਿਆ ਤੇ ਮੈਂ ਬਿਲਕੁਲ ਸਹੀ ਬੋਲਿਆ। ਜੇ ਆਪਾਂ ਕਹੀਏ ਕਿ ਪਾਰਟੀ ਨੇ ਬਿਲਕੁਲ ਉਹਨੂੰ ਛੱਡਿਆ ਹੋਇਆ, ਕੁਝ ਬੋਲਦੇ ਨਹੀਂ ਹੈਗੇ, ਤਾਂ ਹੁਣ ਇਹ ਸੱਚ ਨਹੀਂ ਹੈ ਕਿਉਂਕਿ ਭਾਜਪਾ ਨੇ ਉਹਦੀ ਥੋੜੀ ਜਿਹੀ ਖਚਾਈ ਕੀਤੀ ਹੈ। ਕੰਗਣਾ ਦੇ ਉੱਪਰ ਅਗਰ ਭਾਜਪਾ ਨੇ ਹੁਣ ਥੋੜੀ ਚੂੜੀ ਕੱਸੀ ਆ, ਉਹ ਇਸ ਕਰਕੇ ਕੱਸੀ ਆ ਕਿ ਹਰਿਆਣੇ ਦੀ ਮੁੜ ਚੋਣ ਹੈ ਕਿ ਕਿਤੇ ਤੂੰ ਹੁਣ ਕਿਸਾਨਾਂ ਦੇ ਉੱਪਰ ਫਾਲਤੂ ਨਾ ਬੋਲੀ, ਕਿਤੇ ਸਾਡਾ ਵੋਟ ਬੈਂਕ ਨਾ ਖਰਾਬ ਹੋ ਜਾਵੇ। ਪਤਾ ਨਹੀਂ ਤਾਂ ਫਿਲਮਾਂ ਫਲੋਪ ਹੋਣ ਦਾ ਡਿਪਰੈਸ਼ਨ ਮਾਰ ਗਿਆ, ਪਤਾ ਨਹੀਂ ਉਹਨੂੰ ਲੱਗਾ ਕਿ ਮੇਰੀ ਭਾਰੀ ਲੰਮੀ ਨਹੀਂ ਹੈਗੀ, ਉਹਨੇ ਰਾਜਨੀਤੀ ਵਾਲਾ ਪੱਲਾ ਫੜਿਆ ਸਿਰਫ ਬੁਰਾਈ ਕਰ ਕਰਕੇ। ਉਹਨੂੰ ਪਤਾ ਸੀਗਾ ਕਿ ਜਿਹੜੀ ਸੈਂਟਰ 'ਚ ਬੈਠੇ ਨੇ, ਅਗਰ ਇਹਨਾਂ ਦੇ ਹੱਕ 'ਚ ਮੈਂ ਇੱਦਾਂ ਬੋਲਾਂਗੀ ਤਾਂ ਹੋ ਸਕਦਾ ਮੈਨੂੰ ਟਿਕਟ ਮਿਲੇ। ਟਿਕਟ ਮਿਲ ਗਈ, ਬੀਬਾ ਸਾਂਸਦ ਬਣ ਗਈ, ਲੋਕਾਂ ਨੇ ਜਿਤਾ ਵੀ ਦਿੱਤਾ। ਇਹਦਾ ਮਤਲਬ ਉਹ ਸਮਝਦਾਰ ਹੈ। ਤੇ ਹੁਣ ਇਸ ਵਕਤ ਕੰਗਨਾ ਰਣੌਤ ਬਹੁਤ ਜ਼ਿਆਦਾ ਚਰਚਾ ਦੇ ਵਿੱਚ, ਹੁਣ ਇਸ ਵਕਤ ਬਹੁਤ ਸਾਰੀ ਇੰਟਰਵਿਊ ਦੇ ਰਹੀ ਹੈ, ਜਿਹੜੀ ਉਹਦੀ ਹੈਗੀ ਮੂਵੀ ਆ ਰਹੀ ਹੈ ਐਮਰਜੈਂਸੀ ਜੀ। ਤੇ ਇਸ ਵੇਲੇ ਜਿਹੜਾ ਉਹਦੀ ਮੂਵੀ ਆ ਐਮਰਜੈਂਸੀ, ਤੇ ਜਦੋਂ ਫਿਰ ਆਪਾਂ 75 ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਕਿਰਦਾਰ ਵੀ ਦਿਖਾਇਆ ਗਿਆ ਫਿਲਮ ਦੇ ਵਿੱਚ। ਬਿਲਕੁਲ ਬਿਲਕੁਲ। ਸਮਝਣ ਵਾਲੀ ਗੱਲ ਇਹ ਹੈ ਕਿ ਕੰਗਣਾ ਖੁਦ ਹੀ ਸਾਰਾ ਕੁਝ ਕਿਉਂ ਚੱਕੀ ਫਿਰਦੀ ਹੈ। ਵਜ੍ਹਾ ਉਹਦੀ ਕੀ ਆ? ਉਹ ਇਕੱਲੀ ਹੀਰੋਇਨ ਹੀ ਨਹੀਂ ਹੈਗੀ, ਉਹ ਡਾਇਰੈਕਟਰ ਵੀ ਆ ਤੇ ਉਹਦੀ ਪ੍ਰੋਡਿਊਸਰ ਵੀ ਆ। ਇਹਦਾ ਮਤਲਬ ਜੇ ਉਹਦਾ ਪੈਸਾ ਲੱਗਾ ਹੋਇਆ ਤਾਂ ਫਿਰ ਉਹ ਚਾਹੇਗੀ ਕਿ ਪੈਸਾ ਨਿਕਲੇ, ਤੇ ਪੈਸਾ ਇਸ ਕਰਕੇ ਨਿਕਲਣਾ ਜੇ ਕੁਛ ਇੱਥੇ ਹੱਲਾ ਗੁੱਲਾ ਹੋਵੇ। ਜੇ ਤਾਂ ਇਹ ਕੰਗਾਲੀ ਪੂਰੀ ਕਰਨ ਦਾ ਇੱਕ ਲਾਸਟ ਤੇ ਮੌਕਾ ਲੈ ਰਹੇ ਆ ਤੇ ਅਸੀਂ ਉਹ ਮੌਕਾ ਦੇ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਲਵੀ ਖੱਤਰੀ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਤੇ ਇੰਡੋਜ਼ ਟੀਵੀ ਦੇ ਪ੍ਰਾਈਮ ਦੇ ਵਿੱਚ ਅੱਜ ਅਸੀਂ ਜਿਹੜੇ ਮੁੱਦੇ ਦੇ ਉੱਤੇ ਗੱਲ ਕਰਨੀ ਹੈ, ਬਹੁਤ ਸਾਰੇ ਮੁੱਦੇ ਨੇ, ਪਰ ਲੇਕਿਨ ਸਭ ਤੋਂ ਪਹਿਲਾਂ ਜਿਸ ਮੁੱਦੇ ਦੇ ਉੱਤੇ ਅਸੀਂ ਸ਼ੁਰੂਆਤ ਕਰਾਂਗੇ ਉਹ ਹੈਗਾ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ। ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਵੀਜ਼ੇ ਦੇ ਬਹੁਤ ਜ਼ਿਆਦਾ ਹੁਣ ਇਸ ਵਕਤ ਆਸਟ੍ਰੇਲੀਆ ਵਾਲੇ ਸਖਤ ਹੋਏ ਨੇ। ਤੇ ਸਾਡੇ ਨਾਲ ਇਸ ਮੁੱਦੇ ਦੇ ਉੱਤੇ ਗੱਲ ਕਰਨ ਲਈ ਹਰਜੀਤ ਲਸਾੜਾ, ਜੋ ਕਿ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ, ਸਾਡੇ ਨਾਲ ਨੇ। ਹਰਜੀਤ ਲਸਾੜਾ ਜੀ, ਭਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਜੀ ਸਾਡੇ ਸਾਰੇ ਦਰਸ਼ਕਾਂ ਦਾ ਜੀ। ਭਾਜੀ ਸਾਨੂੰ ਸਭ ਤੋਂ ਪਹਿਲਾਂ ਸਾਡੇ ਇਸ ਵਕਤ ਜਿਹੜੇ ਵੀਜ਼ਾ ਦੇ ਜਿਹੜੇ ਕਾਨੂੰਨ ਨੇ ਲਗਾਤਾਰ ਬਦਲ ਰਹੇ ਨੇ। ਪੰਜਾਬ ਕਹਿ ਦਿਓ ਵੀ ਸਟੂਡੈਂਟ ਦੇ ਉੱਤੇ ਵੀ ਬਦਲ ਰਹੇ ਨੇ, ਪੰਜਾਬੀ ਜਿਹੜੇ ਆਪਣੇ, ਕਿਉਂਕਿ ਲਗਭਗ ਪੰਜਾਬ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਆਉਣਾ ਬਹੁਤ ਵੱਡੀ ਗੱਲ ਹੈ, ਕਿਉਂਕਿ ਇਹਨਾਂ ਦੇ ਕਾਨੂੰਨ ਬਹੁਤ ਜ਼ਿਆਦਾ ਸਖਤ ਨੇ, ਸ਼ੁਰੂ ਤੋਂ ਹੀ ਮੈਨੂੰ ਲੱਗਦਾ ਸਖਤ ਹੀ ਰਹੇ ਨੇ ਜੀ। ਹੁਣ ਇਸ ਵਕਤ ਇਹਨਾਂ ਨੇ ਹੋਰ ਵੀ ਕੁਝ ਸਖਤੀ ਵਰਤੀ ਹੈ। ਮੈਂ ਚਾਹੁੰਦਾ ਕਿ ਸਾਡੇ ਦਰਸ਼ਕਾਂ ਦੇ ਨਾਲ ਇਹ ਗੱਲ ਨੂੰ ਜ਼ਰੂਰ ਮਤਲਬ ਡਿਸਕਸ ਕੀਤੀ ਜਾਵੇ, ਤਾਂ ਤੁਸੀਂ ਵੀ ਸਾਨੂੰ ਜ਼ਰੂਰ ਦੱਸੋ ਕਿ ਵੀ ਕੀ ਸਖਤੀ ਵਰਤੀ ਗਈ ਹੈ, ਕੀ ਕਾਨੂੰਨ ਇਸ ਵਕਤ ਚੇਂਜ ਕੀਤੇ ਗਏ ਨੇ, ਕਿ ਜਿਹੜੇ ਹੁਣ ਵਕਤ ਜਿਹੜੇ ਸਟੂਡੈਂਟ ਅਪਲਾਈ ਕਰ ਰਹੇ ਨੇ ਉਹਨਾਂ ਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੀ ਬਿਲਕੁਲ ਜੀ ਲਵੀ ਜੀ, ਨਾ ਸਿਰਫ ਆਸਟ੍ਰੇਲੀਆ, ਬਾਕੀ ਵੀ ਕਈ ਜਿਹੜੇ ਵਿਕਸਿਤ ਮੁਲਕ ਆ ਜਿੱਥੇ ਖਾਸ ਕਰਕੇ ਸਾਡੇ ਜਿਹੜੇ ਪੰਜਾਬੀ ਪੜ੍ਹੇ ਆ ਕੌਮਾਂਤਰੀ ਵਿਦਿਆਰਥੀ ਆ, ਜਿਨ੍ਹਾਂ ਦੀ ਚਾਹਨਾ ਹੁੰਦੀ ਆ ਕਿ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਜਾਈਏ, ਔਰ ਉਸ ਤਰਜੀਹ ਦੇ ਵਿੱਚ ਉਹ ਸਭ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਲੈਂਦੇ ਆ। ਹਾਂਜੀ। ਸੋ ਤੁਸੀਂ ਆਸਟ੍ਰੇਲੀਆ ਦੀ ਗੱਲ ਕੀਤੀ ਆ। ਆਸਟ੍ਰੇਲੀਆ ਨੇ ਜਿਹੜੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਬਾਰੇ ਨਾ ਜਿਹੜਾ ਵੱਡਾ ਫੈਸਲਾ ਲਿਆ, ਬੜਾ ਸਖਤ ਫੈਸਲਾ ਲੈ ਲਿਆ। ਉਹਦੇ ਵਿੱਚ ਕੀ ਆ, ਜੇ ਆਪਾਂ ਇਹਦੇ ਡਾਟਾਸ ਦੇ ਵਿੱਚ ਜਾਣਾ ਹੋਵੇ ਤਾਂ ਮੈਂ ਦੱਸਦਾ ਚੱਲਾਂ ਕਿ ਆਸਟ੍ਰੇਲੀਆ ਦੁਨੀਆ ਦਾ ਉਹ ਦੇਸ਼ ਸੀਗਾ ਜਿੱਥੇ ਜਾਣ ਦੇ ਲਈ ਜਿਹੜੇ ਕੌਮਾਂਤਰੀ ਵਿਦਿਆਰਥੀ ਆ ਜਾਂ ਪੜ੍ਹੇ ਆਪਾਂ ਕਹਿ ਲਈਏ, ਉਹ ਬਹੁਤ ਜ਼ਿਆਦਾ ਤਰਜੀਹ ਦਿੰਦੇ ਸੀਗੇ। ਹਾਂਜੀ। ਪੰਜਾਬੀਆਂ ਦੀ ਪਿਛਲੇ ਕਹਿ ਲਓ ਕਿ 2008 ਤੋਂ ਲੈ ਕੇ ਇਹ ਪਸੰਦ ਦੀ ਜਗ੍ਹਾ ਸੀਗੀ। ਹਾਂਜੀ। 2024 ਦੇ ਮੈਂ ਅੰਕੜੇ ਦਿੰਦਾ, ਆਸਟ੍ਰੇਲੀਆ ਦੇ ਵਿੱਚ ਤਕਰੀਬਨ 7,17,500 ਕੌਮਾਂਤਰੀ ਵਿਦਿਆਰਥੀ ਆ। ਇਹ 2024 ਦਾ ਅੰਕੜਾ ਹੈ ਕਿ ਇੰਨੇ ਕੁ ਹਜੇ ਇੱਥੇ ਹੈਗੇ ਆ। ਇਹ ਐਡੀ ਵੱਡੀ ਜਿਹੜੀ ਗਿਣਤੀ ਆ ਇਸ ਕਰਕੇ ਆ ਕਿ ਇਹਨਾਂ ਨੇ ਉਹ ਕੋਵਿਡ ਦਾ ਦੌਰ ਵੀ ਲੰਘਾਇਆ ਹੋਇਆ ਆ, ਕਿਉਂਕਿ ਕੋਵਿਡ ਦੇ ਦੌਰ ਦੇ ਵਿੱਚ ਜਾਂ ਤਾਂ ਕਈਆਂ ਨੇ ਇੱਕ ਸਖਤ ਫੈਸਲਾ ਲੈ ਲਿਆ ਸੀਗਾ ਵੀ ਕੰਮਕਾਰ ਹੈ ਨਹੀਂ ਗਾ, ਫੀਸਾਂ ਕਿੱਥੋਂ ਦੇਣੀਆਂ ਨੇ, ਚਲੋ ਵਾਪਸ। ਹਾਂਜੀ। ਜਿਹੜੇ ਨਿਕਲ ਗਏ, ਲੇਕਿਨ ਜਿਹੜੇ ਇੱਥੇ ਰਹਿ ਗਏ ਉਹਨਾਂ ਨੂੰ ਫਿਰ ਥੋੜ੍ਹੀਆਂ ਰਿਆਇਤਾਂ ਵੀ ਮਿਲੀਆਂ, ਉਹਨਾਂ ਨੂੰ ਜ਼ਿਆਦਾ ਕੰਮ ਕਰਨ ਦੇ ਮੌਕੇ ਵੀ ਮਿਲੇ, ਇੱਕ ਤੋਂ ਜ਼ਿਆਦਾ ਉਹਨਾਂ ਨੇ ਕੰਮ ਵੀ ਕੀਤੇ ਤੇ ਉਹਨਾਂ ਦੇ ਵੀਜ਼ੇ ਵੀ ਵਧੇ। ਉਹਦੇ ਕਰਕੇ ਇਹ ਸੰਖਿਆ ਇੱਥੇ ਟਿਕੀ ਰਹਿ ਗਈ ਆ। ਅਤੇ ਜੇ ਆਪਾਂ ਬੀਤੀ ਸਾਲ 2022 ਤੇ 23 ਦੇ ਵਿੱਚ ਗੱਲ ਕਰੀਏ ਤਾਂ ਜਿਹੜੇ ਕੌਮਾਂਤਰੀ ਵਿਦਿਆਰਥੀ ਸੀ ਆਸਟ੍ਰੇਲੀਆ 'ਚ, ਉਹਨਾਂ ਨੇ ਇਸ ਦੇਸ਼ ਦੇ ਅਰਥਚਾਰੇ ਦੇ ਵਿੱਚ ਤਕਰੀਬਨ 1.17 ਅਰਬ ਰੁਪਏ ਪਾਏ ਆ। ਇਹ ਕੋਈ ਛੋਟੀ ਮੋਟੀ ਵੈਸੇ ਰਕਮ ਨਹੀਂ ਹੈਗੀ। ਇਸ ਕਰਕੇ ਜਦੋਂ ਇਹ ਨਾ ਕਹਿ ਦਿਓ ਕਿ ਚੂੜੀ ਕੱਸੀ ਜਾਂਦੀ ਆ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ, ਇਹ ਚੂੜੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੁੰਦੀਆਂ ਜੇ ਉਹ ਕੱਸਦੀਆਂ ਤਾਂ ਉਹਨਾਂ ਨੇ ਸਾਰੀ ਗੁਣਾ ਤਕਸੀਮ ਕੀਤੀ ਹੁੰਦੀ ਆ।
ਵੋਟਾਂ ਦਾ ਵੀ ਵਿੱਚ ਹਿਸਾਬ ਕਿਤਾਬ ਲਾਉਣਾ ਹੁੰਦਾ ਤੇ ਇੱਥੇ ਲੋਕਾਂ ਨੂੰ ਵੀ ਖੁਸ਼ ਕਰਨਾ ਹੁੰਦਾ ਆ। ਦੂਸਰੇ ਪਾਸੇ ਫਿਰ ਇੱਕ ਤਬਕਾ ਇਹੋ ਜਿਹਾ ਵੀ ਹੁੰਦਾ ਆ, ਉਹ ਇਹੋ ਹੀ ਤਬਕਾ ਹੁੰਦਾ ਜਿਹਨੇ ਇਹਨਾਂ ਦੀ ਆਲੋਚਨਾ ਵੀ ਕਰਨੀ ਹੁੰਦੀ ਆ। ਉਹ ਜਾਂ ਤਾਂ ਵਿਰੋਧੀ ਪਾਰਟੀਆਂ ਹੋ ਸਕਦੀਆਂ ਆ, ਹਾਂਜੀ, ਜਾਂ ਜਿਨ੍ਹਾਂ ਨੂੰ ਇਹ ਸੇਕ ਲੱਗਣਾ ਆ, ਉਹ ਸਟੂਡੈਂਟ ਨੂੰ ਵੀ ਸੇਕ ਲੱਗਣਾ ਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਸੇਕ ਲੱਗਣਾ ਆ, ਉਹਨਾਂ ਨੇ ਇਹਦੀ ਵਿਰੋਧ ਕਰਨੀ ਹੁੰਦੀ ਹੈ। ਉਹਦੇ ਉੱਪਰ ਵੀ ਗੱਲ ਕਰਾਂਗੇ। ਹੁਣ ਜਿੱਦਾਂ ਮੈਂ ਗੱਲ ਕੀਤੀ ਸੀਗੀ ਕਿ ਕੋਵਿਡ ਦੇ ਦੌਰਾਨ ਕੀ ਹੋਇਆ, ਕੋਵਿਡ ਦੇ ਦੌਰਾਨ ਦੋ ਚੀਜ਼ਾਂ ਹੀ ਪ੍ਰਮੁੱਖ ਹੋਈਆਂ ਕਿ ਪਹਿਲੀ ਗੱਲ ਤਾਂ ਕੁਝ ਵਿਦਿਆਰਥੀ ਨੇ ਵਾਪਸੀ ਕਰ ਲਈ, ਕੁਝ ਵਿਦਿਆਰਥੀ ਇਸ ਕਰਕੇ ਰੁਕ ਗਏ ਕਿਉਂਕਿ ਸਰਹੱਦਾਂ ਦੇ ਉੱਪਰ ਸਖਤੀ ਕਰਤੀ ਸੀ, ਨਹੀਂ ਜਾਣ ਦਿੱਤੇ, ਈਵਨ ਕਿ ਸਟੇਟ ਤੋਂ ਸਟੇਟ ਤੱਕ ਨਹੀਂ ਜਾਣ ਦਿੱਤੇ। ਹੁਣ ਉਹ ਵਾਲਾ ਦੌਰ ਲੰਘ ਗਿਆ। ਕੋਵਿਡ ਤੋਂ ਬਾਅਦ ਦੀ ਸਥਿਤੀ ਕੀ ਆ, ਕਿਉਂਕਿ ਉੱਥੇ ਵਿਦਿਆਰਥੀ ਵਸੇ ਰਹੇ ਆ ਉਹਨਾਂ ਦੇਸ਼ਾਂ ਦੇ ਵਿੱਚ, ਕਾਫੀ ਉਹਨਾਂ ਨੂੰ ਸਹੂਲਤਾਂ ਮਿਲੀਆਂ, ਜਿਹਦੇ ਕਰਕੇ ਆਸਟ੍ਰੇਲੀਆ ਦੇ ਵਿੱਚ ਵਿਦਿਆਰਥੀ 10% ਤੋਂ ਵੀ ਜਿਹੜੀ ਇੱਕ ਆਮ ਗਿਣਤੀ ਹੁੰਦੀ ਨਾ ਉਹ ਤੋਂ ਵੱਧ ਪਾਏ ਗਏ ਆ। ਇਹਦੇ ਵਿੱਚ ਜਿਹੜੇ ਪ੍ਰਾਈਵੇਟ ਵੋਕੇਸ਼ਨਲ ਅਤੇ ਸਿਖਲਾਈ ਸੰਸਥਾਵਾਂ ਸੀਗੀਆਂ ਜੀ, ਉਹਨਾਂ ਦੀ ਆਪਾਂ ਅੱਜ ਗਣਨਾ ਕਰੀਏ ਨਾ ਵੀ ਉਹ 'ਚ ਵਿਦਿਆਰਥੀ ਘੱਟ ਨੇ ਕਿ ਵੱਧ ਨੇ, ਉਸ ਦੌਰ ਕਰਕੇ 50% ਦੀ ਉਹਦੇ ਵਿੱਚ ਵਾਧਾ ਦਰਜ ਹੋਇਆ ਹੈ। ਇਹਦਾ ਮਤਲਬ ਜੇ ਕੋਵਿਡ ਨਾ ਆਉਂਦਾ ਤਾਂ ਇੰਨੇ ਜ਼ਿਆਦਾ ਸਟੂਡੈਂਟ ਇਹਨਾਂ ਨੇ ਵੈਸੇ ਚੱਕਣੇ ਹੀ ਨਹੀਂ ਸੀਗੇ, ਲੇਕਿਨ ਉਹ ਉੱਥੇ ਫਸ ਗਏ ਨੇ, ਉਹ ਉਹਨਾਂ ਦੀ ਵਾਪਸੀ ਨਹੀਂ ਹੋਈ, ਬਹੁਤ ਘੱਟ ਵਾਪਸੀ ਹੋਈ ਹੈ। ਇਸ ਕਰਕੇ ਇਹ ਜਿਹੜਾ ਕਹਿ ਲਓ ਕਿ ਉਹਨਾਂ ਦੀ ਮਾਤਰਾ ਆ ਜਾਂ ਉਹਨਾਂ ਦੀ ਕਹਿ ਲਓ ਗਿਣਤੀ ਆ ਉਹ ਜ਼ਿਆਦਾ ਵੱਧ ਗਈ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਸਿੱਖਿਆ ਮੰਤਰੀ ਜਿਹੜਾ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਦਾ ਜੇਸਨ ਕਲੇਅਰ, ਉਹਨੇ ਇਹ ਕਿਹਾ, ਕਹਿੰਦਾ ਕੋਵਿਡ ਮਹਾਮਾਰੀ ਦੌਰਾਨ ਉੱਚ ਸਿੱਖਿਆ ਪ੍ਰਣਾਲੀ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਰਹੀ ਆ। ਇਸ ਦਾ ਕਾਰਨ ਕੀ ਹੈ? ਉਹਨਾਂ ਨੇ 2-3 ਇਹਦੇ ਕਾਰਨ ਦਿੱਤੇ। ਕਹਿੰਦੇ ਜਦੋਂ ਤੱਕ ਤਾਂ ਕੋਵਿਡ ਸੀਗਾ ਚਲੋ ਅਸੀਂ ਰਾਇਤਾਂ ਦੇ ਦਿੱਤੀਆਂ, ਲੇਕਿਨ ਉਹਦੇ ਵਿੱਚ ਹੁਣ ਜਿੱਦਾਂ ਜਿੱਦਾਂ ਮਾਹੌਲ ਠੀਕ ਹੋਇਆ ਜਾਂ ਕੋਵਿਡ ਘਟਿਆ ਜਾਂ ਬਾਰਡਰ ਖੁੱਲ੍ਹੇ ਨੇ ਜਾਂ ਸਖਤਾਈਆਂ ਥੋੜ੍ਹੀਆਂ ਘੱਟ ਕੀਤੀਆਂ, ਹਾਂਜੀ, ਉਹਨਾਂ ਨੇ 2-3 ਤਰਕ ਦਿੱਤੇ ਇਹਦੇ ਵਿੱਚ। ਤਰਕ ਵੈਸੇ ਲਵੀ ਉਹ ਵਾਜਬ ਵੀ ਬਣਦੇ ਆ। ਉਹ ਕਹਿੰਦੇ ਆ ਵੀ ਉਸ ਤੋਂ ਬਾਅਦ ਲਗਾਤਾਰ ਵਿਦਿਆਰਥੀਆਂ ਦੀ ਵਾਪਸੀ ਹੋਈ ਆ। ਪਹਿਲੇ ਵਿਦਿਆਰਥੀ ਕਾਫੀ ਸੀਗੇ ਤੇ ਹੋਰ ਵਿਦਿਆਰਥੀ ਆ ਗਏ। ਇਸ ਵਾਪਸੀ ਦੇ ਵਿੱਚ ਕਹਿੰਦੇ ਵੀ ਜਿਹੜੇ ਸਰਗਰਮ ਕੁਝ ਲੋਕ ਸੀਗੇ ਉਹ ਉਂਗਲ ਆਪਾਂ ਆਪਣੇ ਭਾਰਤੀ ਏਜੰਟਾਂ 'ਤੇ ਵੀ ਉਠਾ ਸਕਦੇ ਹਾਂ। ਹਾਂਜੀ, ਜ਼ਿਆਦਾਤਰ ਵਿਦਿਆਰਥੀ ਆਪਣੇ ਭਾਰਤ ਤੋਂ ਆਉਂਦੇ ਸੀਗੇ, ਪੰਜਾਬ ਤੋਂ ਆਉਂਦੇ ਸੀ, ਖਾਸ ਕਰਕੇ ਪੰਜਾਬ ਤੋਂ। ਉਹਨਾਂ ਨੇ ਕਿਹਾ ਵੀ ਉਹਨਾਂ ਨੇ ਧੋਖਾਧੜੀ ਕਰਕੇ ਐਵੇਂ ਵੀ ਕਈ ਲੋਕ ਬਾੜਤੇ, ਲੋਕ ਵੀ ਸਟੂਡੈਂਟ ਬਾੜਤੇ, ਜਾਲੀ ਡਾਕੂਮੈਂਟ ਬਣਾ ਲੈ ਗਏ ਕਿਉਂਕਿ ਉਹ ਇੱਕ ਖਿਲਾਫ ਭਰਨਾ ਸੀਗਾ। ਤੀਸਰਾ ਉਹਨਾਂ ਨੇ ਇੱਕ ਤਰਕ ਦਿੱਤਾ ਕਿ ਕਈ ਲੋਕ ਨਾ ਇਸ ਉਦਯੋਗ, ਜਿਹੜੀ ਐਜੂਕੇਸ਼ਨ ਇੰਡਸਟਰੀ ਆ ਇਹ ਵੀ ਇੱਕ ਉਦਯੋਗ ਹੀ ਆ। ਯੈਸ, ਇਹਦੇ ਵਿੱਚ ਅਗਰ ਪੈਸਾ ਲੱਗਦਾ ਤਾਂ ਦੇਸ਼ ਦੀ ਇਕਨੋਮੀ ਬੂਸਟ ਹੁੰਦੀ ਆ। ਉਹਦਾ ਕਹਿੰਦੇ ਵੀ ਉਹਨਾਂ ਨੇ ਨਾ ਫਾਇਦਾ ਚੱਕਿਆ, ਲਾਭ ਚੱਕਣ ਦੀ ਕੋਸ਼ਿਸ਼ ਕੀਤੀ ਆ, ਸਿਰਫ ਇਸ ਮਕਸਦ ਨਾਲ ਕਿ ਅਸੀਂ ਪੈਸਾ ਕਮਾਈਏ ਹੁਣ, ਕਿਉਂਕਿ ਉਹ ਖਾਲੀ ਗੈਪ ਭਰਨਾ ਸੀਗਾ। ਹਾਂਜੀ, ਤੇ ਇਹ ਸਾਰੀਆਂ ਫਿਰ ਜਿਹੜੀਆਂ ਚੀਜ਼ਾਂ ਬਣੀਆਂ ਤੇ ਉਹਨਾਂ ਨੂੰ ਲੱਗਾ ਕਿ ਨਹੀਂ ਇਹ ਇੱਕ ਤਰ੍ਹਾਂ ਦਾ ਇੱਕ ਸਕੈਮ ਹੀ ਸੀ, ਧੋਖਾ ਹੀ ਸੀਗਾ, ਵੀ ਸਾਨੂੰ ਨਾ ਹੁਣ ਇਹ ਨਫ਼ਰੀ 'ਤੇ ਕੰਟਰੋਲ ਕਰਨਾ ਚਾਹੀਦਾ ਆ। ਨਹੀਂ, ਇਹ ਜਿਹੜੇ ਪਹਿਲਾਂ ਮਤਲਬ ਕਿ ਇੱਕ ਤਰ੍ਹਾਂ ਦੇਖਿਆ ਜਾਣਾ ਭਾਜੀ, ਮਤਲਬ ਕਿ ਕੋਵਿਡ ਦੇ ਦੌਰਾਨ ਮਤਲਬ ਬਹੁਤ ਬੰਦਿਆਂ ਨੇ ਉਸ ਵਕਤ ਵੀਜ਼ੇ ਅਪਲਾਈ ਕੀਤੇ ਨੇ, ਅਤੇ ਜਿਹੜੇ ਕੋਵਿਡ ਤੋਂ ਬਾਅਦ ਜਿਹੜੇ ਅਪਲਾਈ ਕਰ ਰਹੇ ਨੇ, ਤਾਂ ਮਤਲਬ ਕਿ ਤੁਹਾਨੂੰ ਕੀ ਲੱਗਦਾ ਕਿ ਵੀ ਜਿਹੜੇ ਉਸ ਵਕਤ ਬਹੁਤ ਸਾਰੇ ਸਟੂਡੈਂਟ ਇੱਥੇ ਨਹੀਂ ਵੀ ਆ ਪਾਏ, ਉਹਨਾਂ ਨੂੰ ਔਨਲਾਈਨ ਮਤਲਬ ਕਿ ਕੋਰਸ ਕਰਾ ਕੇ ਉੱਥੇ ਹੀ ਉਹਨਾਂ ਨੂੰ ਮਤਲਬ ਕਹਿ ਦਿਓ ਡਿਪਲੋਮੇ ਦੇ ਦਿੱਤੇ ਗਏ ਇੰਡੀਆ ਦੇ? ਕਿਸੇ ਦੇ 2 ਸਮੈਸਟਰ ਹੋ ਗਏ, ਕਿਸੇ ਦੇ 3 ਸਮੈਸਟਰ ਹੋ ਗਏ, ਲੇਕਿਨ ਬਾਅਦ ਤਾਂ ਉਹਨਾਂ ਨੂੰ ਆਗਿਆ ਮਿਲੀ ਆ ਆਸਟ੍ਰੇਲੀਆ ਵਿੱਚ ਦਾਖਲਾ ਲਿਆ। ਅੱਛਾ ਜੀ। ਅਤੇ ਉਸ ਏਵਜ਼ ਦੇ ਵਿੱਚ ਫਿਰ ਖਾਸ ਕਰਕੇ ਪੰਜਾਬ ਦੇ ਵਿੱਚ ਏਜੰਟਾਂ ਨੇ ਪਤਾ ਨਹੀਂ ਕੀ ਲਗਾ ਕੇ ਡਾਕੂਮੈਂਟ ਬਹੁਤ ਜ਼ਿਆਦਾ ਨਫਰੀ ਬਾੜ ਦਿੱਤੀ ਇਹਨਾਂ ਮੁਲਕਾਂ ਦੇ ਵਿੱਚ। ਇਹ ਸਿਰਫ ਨਫਰੀ ਆਸਟ੍ਰੇਲੀਆ 'ਚ ਨਹੀਂ ਬੜੀ, ਇਹ ਯੂਕੇ ਨੂੰ ਵੀ ਪ੍ਰੋਬਲਮ ਆਈ ਆ, ਇਹ ਕੈਨੇਡਾ ਨੂੰ ਵੀ ਪ੍ਰੋਬਲਮ ਆਈ ਆ। ਓਕੇ। ਅਤੇ ਹੁਣ ਜਿਹੜੀ ਸਰਕਾਰ ਆ ਅਸਲ 'ਚ ਉਹ ਹੁਣ ਕਰਨ ਕੀ ਜਾ ਰਹੀ ਹੈ, ਜੇ ਆਪਾਂ ਸਿੱਧੀ ਹੋ ਕੇ ਗੱਲ ਕਰੀਏ। ਇਹ ਤਾਂ ਆਪਾਂ ਨੇ ਦੱਸਿਆ ਕਿ ਉਸ ਸਮੇਂ ਕੀ ਸੀ ਜਾਂ ਕੋਵਿਡ ਤੋਂ ਬਾਅਦ ਕੀ ਸੀ, ਜਾਂ ਇਹਨਾਂ ਨੂੰ ਕੀ ਲੱਗਾ ਕਿ ਕੀ ਗਲਤ ਹੋ ਗਿਆ। ਹਾਂਜੀ, ਪਹਿਲੀ ਗੱਲ ਤਾਂ ਜਿਹੜੇ ਸਰਕਾਰ ਆ ਉਹਨਾਂ ਨੇ ਜਿਹੜੇ ਨਵੇਂ ਆਉਣ ਵਾਲੇ ਜਿਹੜੇ ਪੜ੍ਹੇ ਆ ਵਿਦਿਆਰਥੀ ਆ, ਸਿੱਧੀ ਗੱਲ ਹੈ ਜੀ ਉਹਨਾਂ ਦੀ ਗਿਣਤੀ 'ਤੇ ਪਾਬੰਦੀ ਲਾਤੀ ਹੈ ਕਿ ਅਸੀਂ ਤਾਂ ਇੰਨੇ ਹੀ ਲੈਣੇ ਆ, ਜਾਂ ਅਸੀਂ ਫਲਾਣੇ ਇੰਸਟੀਚਿਊਟ ਜਾਂ ਫਲਾਣੇ ਯੂਨੀਵਰਸਿਟੀ ਦੇ ਵਿੱਚ ਇੰਨੇ ਹੀ ਚੱਕਣੇ ਆ। ਇਹਦਾ ਮਤਲਬ ਉਹਨਾਂ ਇੰਸਟੀਚਿਊਟਸ ਨੂੰ ਜਾਂ ਉਹਨਾਂ ਯੂਨੀਵਰਸਿਟੀ ਨੂੰ ਆਰਡਰ ਚਲ ਗਏ ਹੋਣਗੇ। ਉਹ ਕੀ ਆ, ਕਹਿੰਦੇ ਵੀ ਵੋਕੇਸ਼ਨਲ ਸਿੱਖਿਆ ਅਤੇ ਸਿਖਲਾਈ ਦੇਣ ਵਾਲਿਆਂ ਜਿਹੜੇ ਆ ਨਾ ਉਹਨਾਂ ਦੇ ਉੱਪਰ ਇਹ ਕਟੌਤੀ ਦਾ ਅਸਰ ਹੋਊਗਾ। ਕਿਉਂ ਹੋਊਗਾ? ਕਿਉਂਕਿ ਉਹਨਾਂ ਨੂੰ ਦੱਸ ਦਿੱਤਾ ਜਾਊਗਾ ਤੁਸੀਂ ਇੰਨੇ ਹੀ ਚੱਕਣੇ ਆ। ਅਤੇ ਵੋਕੇਸ਼ਨਲ ਸਿੱਖਿਆ ਦਾ ਕੀ ਫਰਕ ਹੈ ਜੀ? ਵੋਕੇਸ਼ਨਲ ਸਿੱਖਿਆ ਅਤੇ ਨੋਰਮਲ ਸਟੱਡੀ ਦੇ ਵਿੱਚ ਕੀ ਫਰਕ ਹੈ? ਦੇਖੋ, ਕੁਛ ਹੁੰਦੀ ਆ ਸਿਖਲਾਈ ਦੇਣ ਦੇ ਲਈ। ਹਾਂਜੀ, ਉਹ ਟਰੇਡ ਓਰੀਐਂਟਡ ਚੀਜ਼ਾਂ ਹੁੰਦੀਆਂ ਵੀ ਸਿਖਲਾਈ ਦਿੱਤੀ ਜਾਂਦੀ ਆ। ਇੱਕ ਹੁੰਦਾ ਆ ਵੋਕੇਸ਼ਨਲ ਸਿੱਖਿਆ ਕਿ ਤੁਸੀਂ ਕਿਸੇ ਕੋਰਸ ਦੀ ਪੜ੍ਹਾਈ ਕਰਨ ਦੇ ਲਈ ਆਏ ਹੋ, ਉਹਦੇ ਵਿੱਚ ਐਡਮਿਸ਼ਨ ਲਈ ਆ, ਉਸ ਤੋਂ ਬਾਅਦ ਤੁਹਾਡੀ ਹੋ ਸਕਦਾ ਟ੍ਰੇਨਿੰਗ ਹੋਵੇ, ਪੜ੍ਹਾਈ ਤੋਂ ਬਾਅਦ ਤੁਹਾਡੀ ਅਪ੍ਰੈਂਟਿਸਸ਼ਿਪ ਲੱਗੇ ਜਾਂ ਤੁਹਾਨੂੰ ਤਜਰਬਾ ਗੇਨ ਕਰਨਾ ਪਵੇ। ਸੋ ਇਹ ਇੱਕ ਉਹ ਵੱਖਰਾ ਸਿਨੈਰੀਓ ਹੈ, ਇੱਕ ਵੱਖਰਾ ਸਿਨੈਰੀਓ ਆ। ਇਹਦੇ ਵਿੱਚ ਉਹਨਾਂ ਨੇ ਕਟੌਤੀ ਕਰਕੇ ਉਸ
ਇਹਨਾਂ ਚੀਜ਼ਾਂ ਦੇ ਨਾਲ ਜਿਹੜੀਆਂ ਇੰਸਟੀਚਿਊਟਸ ਕੰਮ ਕਰਦੇ ਆ ਜਾਂ ਛੋਟੇ ਕਾਲਜਸ ਕੰਮ ਕਰਦੇ ਆ, ਵੱਡੇ ਕਾਲਜਸ ਕੰਮ ਕਰਦੇ ਆ, ਉਹਨਾਂ ਦੇ ਉੱਪਰ ਰਿਸਟ੍ਰਿਕਸ਼ਨ ਲਗਾਤੀ ਹੈ ਕਿ ਇੰਨੀ ਨਫਰੀ ਹੀ ਚੱਕੋ। ਠੀਕ ਹੈ। ਤੇ ਨਵੇਂ ਜਿਹੜੇ ਦਾਖਲਿਆਂ ਦੀ ਗਿਣਤੀ ਆ ਹੁਣ 2025 ਦੇ ਵਿੱਚ ਉਹ ਉਹਨਾਂ ਨੇ 2,70,000 ਤੱਕ ਹੀ ਸੀਮਤ ਕਰਤੀ ਆ, ਤੇ ਤੁਸੀਂ ਉੱਪਰ ਦੇਖ ਲਓ ਕਿ 7 ਤੱਕ ਜਾਂਦੀ ਸੀਗੀ ਇਹ। ਸੋ ਇਹਦਾ ਮਤਲਬ ਦੁੱਗਣੇ ਤੋਂ ਵੀ ਜ਼ਿਆਦਾ ਕਟੌਤੀ ਹੋ ਗਈ ਆ। ਹਾਂਜੀ। ਤੇ ਸਰਕਾਰ ਦਾ ਹੋਰ ਇਹਦੇ ਵਿੱਚ ਕੀ ਕਹਿਣਾ ਆ? ਹਾਂਜੀ। ਸਰਕਾਰ ਨੇ ਇਹ ਰੀਜ਼ਨ ਤਾਂ ਤੁਹਾਨੂੰ ਦੇ ਦਿੱਤੇ। ਸਰਕਾਰ ਇਹ ਕਹਿੰਦੀ ਆ ਕਿ ਹਰੇਕ ਉੱਚ ਸਿੱਖਿਆ ਜਿਹੜੀ ਸੰਸਥਾਨ ਆ ਉਹਨਾਂ ਨੂੰ ਅਲੱਗ ਨਿਰਧਾਰਤ ਅੰਕੜਾ ਦਿੱਤਾ ਜਾਊਗਾ, ਜਿਹੜੀ ਮੈਂ ਪਹਿਲਾਂ ਗੱਲ ਕਹੀ ਆ। ਹੋ ਸਕਦਾ ਕਿ ਉਹ ਕਹਿੰਦੇ ਨੇ ਕਿ ਆਹ ਜੀ ਜਿਹੜੀਆਂ ਟੌਪ ਕਲਾਸ ਯੂਨੀਵਰਸਿਟੀਜ਼ ਹੈ, ਚਲੋ ਆਪਾਂ ਨਾਮ ਨਹੀਂ ਲੈਂਦੇ ਹੈਗੇ, ਕਿ ਤੁਸੀਂ ਇਸ ਸਾਲ ਦੇ ਵਿੱਚ ਇਸ ਕਿੱਤੇ ਦੇ ਵਿੱਚ ਵੋਕੇਸ਼ਨਲ ਦੇ ਵਿੱਚ ਜਾਂ ਕਿਸੇ ਹੋਰ ਟ੍ਰੇਡੀ ਕੋਰਸ ਦੇ ਵਿੱਚ ਇੰਨੇ ਬੰਦੇ ਚੱਕਣੇ ਆ। ਤੇ ਇਹਦੇ ਵਿੱਚ ਇਹ ਵੀ ਦੇਖਿਆ ਜਾਊਗਾ ਕਿ ਵੀ ਜਿਹੜੇ ਕਿੰਨੇ ਇਸ ਕੋਰਸ ਦੇ ਵਿੱਚ ਮਤਲਬ ਕਿ ਕਹਿ ਦਿੱਤਾ ਜਾਵੇ ਕਿ ਵੀ MBA ਦੇ ਵਿੱਚ ਤੁਸੀਂ 10 ਸਟੂਡੈਂਟ ਹੀ ਚੱਕਣੇ ਆ। ਹਾਂਜੀ, ਉਥੋਂ ਇਹਨਾਂ ਜਿਹੜੇ ਅਦਾਰੇ ਆ ਇਹਨਾਂ ਨੂੰ ਇਹ ਲਿਖਤੀ ਨਿਰਦੇਸ਼ ਆਉਣਗੇ, ਕਿਉਂਕਿ ਉਹ ਗਿਣਤੀ ਤੋਂ ਉਹਨਾਂ ਨੇ ਕਹਿੰਦੇ ਵੀ ਵਧਾਉਣੀ ਨਹੀਂ ਹੈਗੀ। ਠੀਕ ਹੈ। ਇਹਦੇ ਮਗਰ ਉਹਨਾਂ ਨੇ ਰੀਜ਼ਨ ਦਿੱਤਾ, ਕਹਿੰਦੇ ਵੀ ਅਸੀਂ ਇਹ ਤਾਂ ਕਹਿ ਰਹੇ ਹਾਂ ਕਿ ਸਿੱਖਿਆ ਖੇਤਰ ਦੇ ਵਿੱਚ ਨਾ ਥੋੜ੍ਹੀ ਗੁਣਵੱਤਾ ਕੁਆਲਿਟੀ ਲਿਆਂਦੀ ਜਾਵੇ, ਕਿ ਐਵੇਂ ਤੁਸੀਂ ਕੁਆਂਟਿਟੀ ਵਾੜਦੇ ਹੋ ਤੇ ਉਹਦੇ ਨਾਲ ਜਿਹੜਾ ਖਲਾਰਾ ਪੈਂਦਾ ਉਹਨਾਂ ਛਵੀ ਖਰਾਬ ਹੁੰਦੀ ਆ। ਠੀਕ ਹੈ। ਗੁਣਵੱਤਾ ਕਹਿੰਦੇ ਇਸ ਕਰਕੇ ਵਧੂਗੀ ਕਿ ਅਸੀਂ ਇਹਨੂੰ ਲੌਂਗ ਟਰਮ ਦੇ ਲਈ ਲੈ ਕੇ ਜਾਣਾ ਆ, ਔਰ ਜਿਹੜੀ ਲੌਂਗ ਟਰਮ ਪਾਲਿਸੀ ਆ ਔਰ ਅਸੀਂ ਸੀਮਤ ਕਰਕੇ ਉਹ ਚੀਜ਼ ਨੂੰ ਆਪਣੇ ਦੇਸ਼ ਦੇ ਵਿੱਚ ਇਨ ਕਰਾਂਗੇ ਤਾਂ ਉਹਦਾ ਮਿਆਰ ਵਧੀਆ ਰਹੂਗਾ। ਤੀਸਰਾ ਕਹਿੰਦੇ ਦੇਸ਼ ਦੀ ਜਿਹੜੀ ਸਮੁੱਚੀ ਆਬਾਦੀ ਆ ਨਾ, ਕੋਵਿਡ ਮਹਾਮਾਰੀ ਤੋਂ ਪਹਿਲਾਂ ਜਿਹੜਾ ਪੱਧਰ ਸੀਗਾ ਅਸੀਂ ਕਹਿੰਦੇ ਉਹਦੇ ਬਰਾਬਰ ਲੈ ਕੇ ਆਉਣੀ ਆ, ਕਿਉਂਕਿ ਕੋਵਿਡ ਤੋਂ ਬਾਅਦ ਤਾਂ ਰਹਿਤਾਂ ਹੋ ਗਈਆਂ, ਸਟੂਡੈਂਟ ਆ ਗਏ, ਕੁਝ ਫਸੇ ਰਹੇ, ਉਹਨਾਂ ਨੂੰ ਵਰਕ ਪਰਮਿਟ ਜ਼ਿਆਦਾ ਇਸ਼ੂ ਹੋ ਗਏ ਆ। ਉਸ ਟਾਈਮ ਬੜੇ ਨਜ਼ਾਰੇ ਵੀ ਵੈਸੇ ਮਾਣੇ ਆ, ਇਹ 'ਚ ਕੋਈ ਸ਼ੱਕ ਨਹੀਂ ਹੈਗੀ। ਨਹੀਂ, ਫਿਰ ਤੁਹਾਨੂੰ ਕੀ ਲੱਗਦਾ ਕਿ ਵੀ ਕੋਵਿਡ ਤੋਂ ਪਹਿਲਾਂ ਕਿ ਵੀ ਜ਼ਿਆਦਾ ਵਧੀਆ ਸਟੂਡੈਂਟ ਕੁਆਲਿਟੀ ਆ ਰਹੀ ਸੀ ਕਿ ਉਸ ਤੋਂ ਬਾਅਦ ਘੱਟ ਆਈ ਹੈ ਜੀ? ਉਦੋਂ ਕੋਵਿਡ ਤੋਂ ਪਹਿਲਾਂ ਇੱਕ ਪੈਮਾਨਾ ਚੱਲਦਾ ਸੀਗਾ, ਇੰਨੇ ਵੀ ਜ਼ਿਆਦਾ ਵੀਜ਼ੇ ਨਹੀਂ ਲੱਗਦੇ ਸੀਗੇ, ਲੇਕਿਨ ਕੋਵਿਡ ਦੇ ਦੌਰਾਨ ਹਰੇਕ ਮੁਲਕ ਨੂੰ ਮੁਸ਼ਕਿਲ ਆਈ ਆ ਕਿ ਲੇਬਰ ਕਿੱਥੋਂ ਲੈ ਕੇ ਆਈਏ। ਹਾਂਜੀ। ਉਹ ਲੇਬਰ ਜਿਹੜੀ ਆ ਉਹ ਤੁਹਾਡੇ ਜਿਹੜੇ ਆਮ ਕੰਮਕਾਜ ਨੇ ਜਾਂ ਖੇਤਾਂ ਦੇ ਨੇ ਜਾਂ ਹੋਰ ਬੜੇ ਛੋਟੇ ਕੰਮ ਹੁੰਦੇ ਨੇ, ਕਲੀਨਿੰਗ ਦੇ ਕੰਮ ਹੋ ਸਕਦੇ ਆ, ਜਿਹੜੇ ਇੱਦਾਂ ਹੀ ਕੌਮਾਂਤਰੀ ਵਿਦਿਆਰਥੀ ਹੀ ਜ਼ਿਆਦਾ ਕਰਦੇ ਹੁੰਦੇ ਆ। ਉਹਦੇ ਕਰਕੇ ਇਹਨਾਂ ਨੇ ਜ਼ਿਆਦਾ ਕੋਟਾ ਅਲਾਟ ਕਰ ਦਿੱਤਾ ਸੀਗਾ, ਇਸ ਕਰਕੇ ਜ਼ਿਆਦਾ ਉੱਥੇ ਤਾਦਾਦ ਆ ਗਈ ਆ। ਵਿੱਚ ਆਵਰਸ ਵੀ ਫ੍ਰੀ ਕੀਤੇ ਸੀ। ਹਾਂਜੀ। ਤੇ ਉਹ ਹੁਣ ਕਹਿੰਦੇ ਆ ਵੀ ਕੋਵਿਡ ਤੋਂ ਪਹਿਲਾਂ ਵਾਲੀ ਜਿਹੜੀ ਸਥਿਤੀ ਸੀ ਨਾ ਦੇਸ਼ ਦੀ, ਕਿ ਜਿਹੜੀ ਅਸੀਂ ਮੰਨ ਕੇ ਚੱਲਦੇ ਸੀਗੇ ਵੀ ਇਹ ਬਹੁਤ ਵਧੀਆ ਆ ਔਰ ਇਹਦੇ ਵਿੱਚ ਕੁਆਲਿਟੀ ਐਜੂਕੇਸ਼ਨ ਸਾਡਾ ਸਟੈਂਡਰਡ ਮੇਨਟੇਨ ਹੁੰਦਾ ਆ, ਅਸੀਂ ਤਾਂ ਕਹਿੰਦੇ ਉਸ ਪੱਧਰ ਨੂੰ ਕਾਇਮ ਕਰਨਾ ਹੈ, ਇਸ ਕਰਕੇ ਸਾਰਾ ਕੁਝ ਕਰ ਰਹੇ ਹਾਂ। ਤੇ ਚੌਥਾ ਤਰਕ ਇਹ ਵੀ ਹੈਗਾ ਆ, ਬਾਕੀ ਮੁਲਕ ਦੇ ਰਿਹਾ ਕਿ ਇਹ ਜਿਹੜੇ ਪੜ੍ਹ ਰਹੇ ਨੇ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਆ ਗਏ ਆ, ਰੀਜ਼ਨ ਉਹ ਕੋਵਿਡ ਦਾ ਹੀ ਲਾਈ ਜਾਂਦੇ ਆ। ਵੈਸੇ ਮੰਨਣਾ ਵੀ ਚਾਹੀਦਾ ਆ ਵੀ ਇਹਨਾਂ ਜਿਹੜੀ ਨਾ ਆਬਾਦੀ ਵੀ ਵਧੀ ਆ ਮੁਲਕਾਂ ਦੇ ਵਿੱਚ, ਫਿਰ ਰਿਹਾਇਸ਼ਾਂ ਦੀ ਪ੍ਰੋਬਲਮ ਆ ਰਹੀ ਆ। ਹੁਣ ਫਿਰ ਗੱਲਾਂ ਹੋ ਰਹੀਆਂ ਜੀ ਕਿਰਾਏਦਾਰ ਜ਼ਿਆਦਾ ਕਿਰਾਇਆ ਮੰਗਦੇ ਆ, ਮਕਾਨ ਮਾਲਕ ਜੀ ਸਾਡੇ ਨਾਲ ਧੱਕਾ ਕਰਦੇ ਆ। ਹਾਂਜੀ। ਪ੍ਰੋਪਰਟੀ ਮਾਰਕੀਟ ਇਹ ਕਹਿੰਦੀ ਆ ਕਿ ਉਹ ਭਾਈ ਮਕਾਨ ਮਾਲਕ ਐਵੇਂ ਕਿਤੇ ਧੱਕਾ ਕਰਦੇ ਆ, ਉਹਨਾਂ ਦੇ ਵੀ ਖਰਚੇ ਬਹੁਤ ਵਧੇ ਹੋਏ ਆ, ਉਹਨਾਂ ਦੇ ਮਕਾਨਾਂ ਦੀਆਂ ਕੀਮਤਾਂ ਵੱਧ ਗਈਆਂ। ਵੈਸੇ ਭਾਜੀ ਮੈਂ ਤੁਹਾਡੀ ਇੱਕ ਗੱਲ ਕੱਢਦਾ ਪਿਆ ਇਸ ਵਕਤ, ਤੁਸੀਂ ਮੈਨੂੰ ਦੱਸਿਓ ਕਿ ਵੀ ਮੈਂ ਸਹੀ ਬੋਲ ਰਿਹਾ ਜੀ, ਕਿ ਵੀ ਇਹਦੇ ਵਿੱਚ ਦੇਖੋ ਇਹਦਾ ਸਟੂਡੈਂਟ ਦਾ ਕਸੂਰ ਕੱਢਣ ਦੇ ਨਾਲੋਂ ਦੇਖੋ ਹੁਣ ਇਸ ਵਕਤ ਆਪਣੇ ਸਟੂਡੈਂਟ ਜਾਂ ਹੋਰ ਵੀ ਮਤਲਬ ਇੱਦਾਂ ਦੇ ਸਟੂਡੈਂਟ ਮਤਲਬ ਜਿਹੜੇ ਇੱਥੇ ਆਉਣਾ ਚਾਹੁੰਦੇ ਨੇ ਜਾਂ ਇੱਥੇ ਰਹਿ ਰਹੇ ਨੇ ਐਜ਼ ਅ ਸਟੂਡੈਂਟ, ਤਾਂ ਉਹ ਵੀ ਇਹ ਪ੍ਰੋਗਰਾਮ ਸੁਣ ਰਹੇ ਨੇ, ਤਾਂ ਉਹਨਾਂ ਨੂੰ ਜਦੋਂ ਇਹ ਪਤਾ ਲੱਗੂਗਾ ਵੀ ਹਾਂ ਇਹ ਸਟੂਡੈਂਟ ਇੱਥੋਂ ਜ਼ਿਆਦਾ ਆ ਗਏ, ਉਹਨਾਂ ਨੇ ਇੱਥੇ ਆ ਕੇ ਘਰ ਲੈ ਲਿਆ ਅਤੇ ਉਸ ਤੋਂ ਬਾਅਦ ਉਹ ਰੈਂਟ ਕਿਸੇ ਵੀ ਤਰੀਕੇ ਨਾਲ ਪੇ ਕਰ ਰਹੇ ਆ, ਹੈ ਨਾ। ਮਤਲਬ ਜਿਹੜੀ ਗੱਲ ਤੁਸੀਂ ਬੋਲੀ ਹੈ ਕਿ ਵੀ ਸੌਰੀ ਮੈਂ ਤੁਹਾਨੂੰ ਮਤਲਬ ਕਿ ਉਹ ਜਿਹੜੀ ਤੁਸੀਂ ਗੱਲ ਬੋਲ ਰਹੇ ਸੀਗੇ ਕਿ ਵੀ ਹਾਂ ਵੀ ਸਟੂਡੈਂਟ ਆ ਕੇ ਇੱਦਾਂ ਹੀ ਰੈਂਟ ਪੇ ਕਰ ਰਹੇ ਆ, ਜੋ ਵੀ ਤੁਹਾਨੂੰ ਲੱਗਦਾ ਨਾ ਕਿ ਵੀ ਹਾਂ ਵੀ ਜੋ ਬੰਦਾ ਇੱਥੇ ਰੈਂਟ ਪੇ ਕਰ ਰਿਹਾ ਹੈ, ਜਿਸ ਤਰੀਕੇ ਨਾਲ ਵੀ ਉਹ ਰਹਿ ਰਿਹਾ ਤਾਂ ਵੀ ਉਹ ਮਤਲਬ ਕਿ ਕਹਿਣ ਦਾ ਭਾਵ ਕਿ ਵੀ ਲੋਕਾਂ ਨੂੰ ਇਸ ਨਜ਼ਰੀਏ ਨਾਲ ਦੇਖਣਾ ਕਿ ਵੀ ਉਹ ਕਿੱਥੋਂ ਤੱਕ ਸਹੀ ਹੈ। ਉਹ ਦੇਖੋ ਜਦੋਂ ਲਵੀ ਜੀ ਆਪਾਂ ਗੱਲ ਦੀ ਸ਼ੁਰੂਆਤ ਕੀਤੀ ਸੀ ਤਾਂ ਆਪਾਂ ਨੇ ਇੱਕ ਸ਼ਬਦ ਵਰਤਿਆ ਸੀ, ਸ਼ਾਇਦ ਤੁਸੀਂ ਉਹ ਸ਼ਬਦ ਵਰਤਿਆ ਸੀਗਾ ਕਿ ਇਹ ਉਦਯੋਗ ਦੇ ਤੌਰ 'ਤੇ ਇਸ ਨੂੰ ਸਿੱਖਿਆ ਦੇ ਖੇਤਰ ਨੂੰ ਮੰਨਿਆ ਜਾਂਦਾ ਆ। ਇਹ ਕਿਸੇ ਕੰਟਰੀ ਲਈ ਇਹ ਕਹਿ ਲਓ ਕਿ ਪੈਸਾ ਕਮਾਉਣ ਦਾ ਵੀ ਸਾਧਨ ਹੁੰਦਾ ਆ। ਇਹਦੇ ਨਾਲ ਉਹਨਾਂ ਦੇ ਜਿਹੜਾ ਕਹਿ ਲਓ ਕਿ ਮੁਦਰਾ ਭੰਡਾਰ ਆ ਉਹਦੇ ਵਿੱਚ ਬੜੋਤਰੀ ਹੁੰਦੀ ਆ, ਬੜਾ ਇਹਨੂੰ ਉਦਯੋਗ ਦੀ ਨਿਗਾਹ ਨਾਲ ਦੇਖਿਆ ਜਾਂਦਾ ਆ। ਸੋ ਜਦੋਂ ਜਿਸ ਚੀਜ਼ ਨੂੰ ਉਦਯੋਗ ਦੀ ਨਿਗਾਹ ਨਾਲ ਦੇਖਿਆ ਜਾਂਦਾ ਫਿਰ ਇਸ ਤਰ੍ਹਾਂ ਦੇ ਨਿਰਣੇ ਲੈਣੇ ਪੈਂਦੇ ਆ। ਅਗਰ ਉਹ ਨਹੀਂ ਲੈਣਗੇ ਤਾਂ ਜਿਹੜੀ ਇੱਥੇ ਦੀ ਮੁਲਕ ਦੀ ਆਵਾਮ ਹੁੰਦੀ ਆ ਉਹ ਇਹਨਾਂ ਦੇ ਅਗੇਂਸਟ ਜਾਊਗਾ, ਵੋਟਾਂ ਦੇ ਵਿੱਚ ਇਹਨਾਂ ਦਾ ਬੜਾ ਮਾੜਾ ਹਸ਼ਰ ਹੋ ਸਕਦਾ ਆ। ਹਾਂਜੀ। ਸੋ ਬਾਕੀ ਮੁਲਕ ਵੀ ਇੱਦਾਂ ਹੀ ਕਰਦੇ ਆ। UK ਦੇ ਵਿੱਚ ਵੀ ਉਹਨਾਂ ਨੇ ਇਹੀ ਬਹਾਨਾ ਲਾਇਆ ਕਿ ਨਹੀਂ ਅਸੀਂ ਹੁਣ ਬਾਹਰੋਂ ਨਹੀਂ ਲੈ ਕੇ ਆਉਣੇ ਹੈਗੇ, ਅਸੀਂ ਆਪਣਿਆਂ ਨੂੰ ਕੰਮਾਂ 'ਤੇ ਦੁਬਾਰਾ ਲਾਉਣਾ ਆ। ਸੋ ਇਹ ਇਹਨਾਂ ਦੇ ਪੱਖ 'ਚ ਜਾਂਦੀ ਆ। ਠੀਕ ਹੈ, ਸਰਕਾਰ ਦੀ ਆਲੋਚਨਾ ਹੋ ਰਹੀ ਆ, ਸਰਕਾਰ ਦੀ ਆਲੋਚਨਾ ਚਲੋ
ਇੰਨੇ ਰੌਲੇ ਦੇ ਵਿੱਚ ਸਰਕਾਰ ਦੀ ਆਲੋਚਨਾ ਹੋਣੀ ਜਾਇਜ਼ ਵੀ ਆ, ਪਰ ਚੱਲਦਾ ਆ ਇਹ ਲਵੀ ਜੀ ਕਿ ਜੇ ਹੁਣ ਜਿਹੜੀਆਂ ਠੀਕ ਹੈ ਜੇ ਆਪਾਂ ਸੰਸਥਾਵਾਂ ਦੀ ਗੱਲ ਕਰੀਏ, ਜਿਹੜੀਆਂ ਇੰਸਟੀਚਿਊਟਸ ਨੇ ਜਾਂ ਯੂਨੀਜ਼ ਨੇ, ਉਹਨਾਂ ਦਾ ਗੁੱਸਾ ਜਿਹੜਾ ਉਹ ਵੀ ਜਾਇਜ਼ ਆ ਕਿ ਕਹਿੰਦੇ ਵੀ ਜੇ ਤੁਸੀਂ ਇੱਦਾਂ ਕੋਟੇ ਨਿਰਧਾਰਿਤ ਕਰ ਦੋਗੇ, ਸਾਡੇ 'ਤੇ ਇੰਨੀ ਪਾਬੰਦੀ ਲਗਾਓਗੇ ਤੇ ਫਿਰ ਸਟੂਡੈਂਟ ਘਟਣਗੇ। ਅਸੀਂ ਤਾਂ ਪਹਿਲਾਂ ਹੀ ਘਾਟੇ ਦੇ ਵਿੱਚ ਜਾ ਰਹੇ ਹਾਂ, ਅਸੀਂ ਪ੍ਰੋਫੈਸਰਾਂ ਦੀਆਂ ਜਾਂ ਟੀਚਰਾਂ ਦੀਆਂ ਕਿੱਥੋਂ ਦੇਣੀਆਂ ਨੇ। ਹਾਂਜੀ, ਉਹਨਾਂ ਦਾ ਰੋਸਾ ਆਪਣੀ ਜਗ੍ਹਾ ਆ, ਵਿਦਿਆਰਥੀਆਂ ਦਾ ਰੋਸਾ ਆਪਣੀ ਜਗ੍ਹਾ ਆ, ਲੇਕਿਨ ਤੁਹਾਨੂੰ ਇਹ ਸਮਝਣਾ ਪਏਗਾ ਕਿ ਜਦੋਂ ਤੁਸੀਂ ਪੜ੍ਹਨ ਆਉਂਦੇ ਹੋ, ਤੁਸੀਂ ਅਖੀਰ ਦੇ ਵਿੱਚ ਇੱਕ ਫਾਰਮ ਸਾਈਨ ਕਰਦੇ ਹੋ, ਜਿਹਨੂੰ ਕਿ ਖਾਸ ਕਰਕੇ ਪੰਜਾਬ ਦਾ ਸਟੂਡੈਂਟ ਸਾਈਨ ਜ਼ਰੂਰ ਕਰਦਾ ਆ, ਕਿਉਂਕਿ ਫਾਈਲ ਤਾਂ ਜ਼ਿਆਦਾ ਏਜੰਟਾਂ ਤੋਂ ਲੱਗੀ ਹੁੰਦੀ ਆ, ਅਸੀਂ ਪੜ੍ਹਦੇ ਨਹੀਂ। ਜੇ ਸਾਨੂੰ ਦੱਸਿਆ ਵੀ ਜਾਵੇ, ਸਾਡੀ ਇੱਛਾ ਨਹੀਂ ਹੁੰਦੀ ਕਿ ਉਹਨੂੰ ਪੜ੍ਹੀਏ, ਕਿਉਂਕਿ ਕੌੜਾ ਸੱਚ ਆ। ਅਤੇ ਕੌੜਾ ਸੱਚ ਇਹ ਆ ਕਿ ਅਸੀਂ ਪੜ੍ਹਨ ਜਾ ਰਹੇ ਹਾਂ, ਪੜ੍ਹ ਕੇ ਵਾਪਸ ਆ ਜਾਵਾਂਗੇ, ਸਾਡੇ ਕੋਲ ਮਨਸ਼ਾ ਨਹੀਂ ਹੈਗੀ ਅਸੀਂ ਉੱਥੇ ਮੁਲਕ 'ਚ ਟਿਕਣਾ ਆ। ਫਿਰ ਤੁਹਾਡੇ ਬਹਾਨੇ ਕਿੱਥੇ ਚੱਲਣਗੇ? ਭਾਈ ਇੱਕ ਗੱਲ ਇਹ ਵੀ ਹੈ, ਮੈਂ ਇਸ ਮੁੱਦੇ ਨੂੰ ਕਾਫੀ ਜ਼ਿਆਦਾ ਲੰਬਾ ਖਿੱਚਣਾ ਨਹੀਂ ਚਾਹੁੰਦਾ, ਪਰ ਲੇਕਿਨ ਇਹਦੇ ਵਿੱਚੋਂ ਗੱਲ ਨਿਕਲਦੀ ਹੈ ਕਿ ਇੱਥੇ ਦੇ ਜਿਹੜੇ ਬੰਦੇ ਮਤਲਬ ਕਹਿ ਦਿਓ ਜਿਹੜੇ ਸਿਟੀਜ਼ਨ ਨੇ ਜਾਂ ਬੌਰਨ ਨੇ, ਉਹ ਜਦੋਂ ਕਿਸੇ ਕਾਲਜ ਜਾਂ ਮਤਲਬ ਕਿ ਕਿਸੇ ਵੀ ਇੱਥੇ ਯੂਨੀਵਰਸਿਟੀ ਦੇ ਵਿੱਚ ਉਹ ਦਾਖਲਾ ਲੈਂਦੇ ਨੇ, ਅਤੇ ਜੇ ਉਹ ਦਾਖਲਾ ਲੈਂਦੇ ਨੇ $1000 ਦੇ ਮਤਲਬ $1000 ਦੇ ਵਿੱਚ ਲਾ ਲਓ, $1000 ਜਾਂ $2000 ਦੀ ਉਹਨਾਂ ਦੀ ਫੀਸ ਹੋਊਗੀ 3 ਮਹੀਨੇ ਦੀ। ਪਰ ਉੱਥੇ ਹੀ ਜਦੋਂ ਇੱਕ ਇੰਡੀਅਨ ਸਟੂਡੈਂਟ ਜਾਂ ਮਤਲਬ ਕੋਈ ਵੀ ਕਹਿ ਦੋ ਕਿ ਵੀ ਅਫਰੀਕਾ ਤੋਂ ਆਇਆ, ਕਿਸੇ ਵੀ ਕੰਟਰੀ ਤੋਂ ਉਹ ਸਟੂਡੈਂਟ ਆਉਂਦਾ, ਉਹ ਇੱਥੇ ਉਹੀ ਫੀਸ ਉਹ ਸੇਮ ਪਲੇਸ ਦੇ ਉੱਤੇ ਸੇਮ ਮਤਲਬ ਕਿ ਉਹਦੇ ਉਹ ਟਾਈਮ ਮਤਲਬ ਪੀਰੀਅਡ ਦੇ ਲਈ ਉਹ ਜਦੋਂ ਪੇ ਕਰੂਗਾ, ਉਹ ਤਾਂ ਘੱਟੋ ਘੱਟ ਉਹ ਮੈਨੂੰ ਲੱਗਦਾ ਜੀ $6000 ਜਾਂ $7000 ਪੇ ਕਰੂਗਾ। ਤਾਂ ਕਾਲਜ ਜਾਂ ਯੂਨੀਵਰਸਿਟੀ ਨੂੰ ਜਿਹੜਾ ਕਹਿ ਦੋ ਬੈਨੀਫਿਟ ਆ, ਸਟੂਡੈਂਟ ਉਹੀ ਹੈ, ਉਹਨੇ ਵੀ ਸਾਰੀਆਂ ਫੈਸਿਲਿਟੀਆਂ ਉਹੀ ਲੈਣੀਆਂ, ਅਤੇ ਜਿਹੜਾ ਬੰਦਾ ਬਾਹਰੋਂ ਆਇਆ ਉਹਨੇ ਵੀ ਸੇਮ ਫੈਸਿਲਿਟੀਆਂ ਉਹਨੇ ਲੈਣੀਆਂ ਨੇ, ਸਭ ਕੁਛ ਉੱਥੇ ਉਹੀ ਹੈ। ਪਰ ਉਹਨਾਂ ਨੂੰ ਜਿਹੜਾ ਕਾਲਜ ਜਾਂ ਯੂਨੀਵਰਸਿਟੀ ਨੂੰ ਜਿਹੜਾ ਫਾਇਦਾ ਆ, ਉਹ ਬਾਹਰ ਤੋਂ ਆਏ ਸਟੂਡੈਂਟ ਨਾਲ ਜ਼ਿਆਦਾ ਆ, ਬਜਾਏ ਜਿਹੜਾ ਮਤਲਬ ਕਿ ਇੱਥੇ ਦਾ ਜਿਹੜਾ ਸਿਟੀਜ਼ਨ ਹੈ ਉਹ ਇੱਥੇ ਲਵੇ। ਤਾਂ ਮਤਲਬ ਲੱਗਦਾ ਵੀ ਯੂਨੀਵਰਸਿਟੀਆਂ ਨੂੰ ਵੀ ਕਰਨਾ ਚਾਹੀਦਾ ਕਿ ਜਾਂ ਯੂਨੀਵਰਸਿਟੀਆਂ ਕਰਦੀਆਂ ਵੀ ਹੋਣਗੀਆਂ ਕਿ ਵੀ ਸਾਨੂੰ ਆਊਟ ਤੋਂ ਮਤਲਬ ਕਿ ਜਿਹੜਾ ਸਟੂਡੈਂਟ ਆਵੇ ਉਹ ਸਾਡਾ ਜ਼ਿਆਦਾ ਬੈਨੀਫਿਟ ਕਰਦਾ ਆ, ਅਤੇ ਵੀ ਬਜਾਏ ਇੱਥੇ ਦਾ ਜਿਹੜਾ ਸਟੂਡੈਂਟ ਹੈ। ਯੂਨੀਵਰਸਿਟੀਆਂ ਵਾਲੇ ਜਾਂ ਇੰਸਟੀਚਿਊਟਸ ਵਾਲੇ ਜਾਂ ਜਿਹੜੇ ਛੋਟੇ ਕਾਲਜਸ ਨੇ ਜਿਹੜੇ ਕੁਛ ਕੋਰਸਿਸ ਕਰਾਉਂਦੇ ਨੇ, ਕੋਈ ਜਿੱਦਾਂ ਆਟੋਮੋਬਾਈਲ ਦਾ ਕੋਰਸ ਹੈ ਜਾਂ ਕੁੱਕਰੀ ਦਾ ਕੋਰਸ ਹੈ ਜਾਂ ਬਹੁਤ ਇਸ ਤਰ੍ਹਾਂ ਦੇ ਕੋਰਸ ਨੇ, ਦੇਖੋ ਉਹ ਤਾਂ ਹਮੇਸ਼ਾ ਇਹ ਰੋਸਾ ਫਿਰ ਕਰਦੇ ਹੀ ਆ ਕਿ ਸਾਡੇ ਨਾ ਸਟੂਡੈਂਟ ਘਟਦੇ ਆ, ਸਾਨੂੰ ਥੋੜ੍ਹਾ ਮਾਲੀ ਇਹਦੇ ਵਿੱਚ ਘਾਟਾ ਪੈਣਾ, ਵੀ ਕੁਛ ਕਰੋ, ਥੋੜ੍ਹੀ ਜਿਹਾ ਖੁੱਲ੍ਹਾਂ ਦੱਬੋ। ਉਹਨਾਂ ਦਾ ਰੋਸਾ ਆਪਣੀ ਜਗ੍ਹਾ ਸਹੀ ਆ, ਲੇਕਿਨ ਜਿਹੜੇ ਦੇਸ਼ ਦਾ ਸਰਕਾਰ ਆ ਉਹਨੇ ਜਿਹੜੀ ਆਪਣੀ ਇਮੀਗ੍ਰੇਸ਼ਨ ਚਲਾਉਣੀ ਆ, ਉਹਦੇ ਲਈ ਦੇਸ਼ ਵੀ ਮੂਹਰੇ ਪ੍ਰਧਾਨ ਹੁੰਦਾ ਆ, ਉਸ ਦੇਸ਼ ਦੇ ਨਾਗਰਿਕ ਪਹਿਲਾਂ ਪ੍ਰਧਾਨ ਹੋਣੇ ਵੀ ਚਾਹੀਦੇ ਆ, ਕਿਉਂਕਿ ਉਹ ਉਸ ਦੇਸ਼ ਦੇ ਪਹਿਲੇ ਨਾਗਰਿਕ ਨੇ, ਸਿਟੀਜ਼ਨ ਨੇ। ਅਗਰ ਉਹ ਨਾ ਖੁਸ਼ ਹੁੰਦੇ ਨੇ ਅਤੇ ਦੂਸਰੇ ਤੁਹਾਡੇ ਕੰਮਾਂ ਨੂੰ ਜਾਂ ਤੁਹਾਡੇ ਕਹਿ ਲਓ ਕਿ ਹੋਰ ਸਿਸਟਮ ਨੂੰ ਹਥਿਆਉਣਾ ਸ਼ੁਰੂ ਕਰਨਗੇ, ਤਾਂ ਲੋਕ ਗੁੱਸੇ 'ਚ ਆਉਂਦੇ ਨੇ। ਉਹਨਾਂ ਨੂੰ ਵੀ ਸ਼ਾਂਤ ਕਰਨਾ ਹੁੰਦਾ ਆ। ਅਤੇ ਕੁਛ ਮੁਲਕਾਂ ਦੇ ਵਿੱਚ ਤਾਂ ਇੱਦਾਂ ਵੀ ਹੁੰਦਾ ਕਿ ਉਹ ਕੁਛ ਚੱਲਦੇ ਇਸ ਤਰ੍ਹਾਂ ਦੀ ਪੋਲਿਸੀਜ਼ ਨਾਲ ਹੁੰਦੇ ਆ, ਅਤੇ ਉਹ ਫਿਰ ਸਾਰਾ ਤਾਲਾ ਮਾਲਾ ਇੱਦਾਂ ਹੀ ਨਾਲ ਹੀ ਨਾਲ ਚੱਲਦਾ ਆ। ਇਹ ਤੁਸੀਂ ਦੇਖਣਾ ਕਿ ਜੇ ਤੁਸੀਂ ਆਪਣਾ ਮੁਲਕ ਛੱਡ ਕੇ ਦੂਸਰੇ ਮੁਲਕ ਦੇ ਵਿੱਚ ਆਉਂਦੇ ਹੋ, ਤਾਂ ਤੁਹਾਨੂੰ ਉਹਨਾਂ ਦੇ ਲਾਅ ਦੇ ਹਿਸਾਬ ਦੇ ਨਾਲ ਹੀ ਆਪਣੀ ਕਾਮਯਾਬੀ ਲੈਣੀ ਪੈਣੀ ਆ। ਉਹਦਾ ਗੱਲ ਬਿਲਕੁਲ ਤੁਸੀਂ ਸਹੀ ਕਹੀ। ਜਦੋਂ ਮੁਲਕ ਦੀ ਗੱਲ ਆਉਂਦੀ ਹੈ ਤਾਂ ਮੁਲਕ ਦੇ ਰਿਲੇਟਡ ਬਹੁਤ ਸਾਰੇ ਮੁੱਦੇ ਆਉਂਦੇ ਨੇ। ਹੁਣ ਆਪਾਂ ਜੇ ਇਸ ਮੁੱਦੇ ਨੂੰ ਥੋੜ੍ਹਾ ਜਿਹਾ ਪਿੱਛੇ ਛੱਡ ਕੇ ਅਤੇ ਆਪਣੇ ਜਿਹੜਾ ਇੰਡੀਆ ਦੇ ਮੁਲਕ ਦੇ ਵੱਲ ਆਪਾਂ ਵਧੀਆ ਇੰਡੀਆ ਮੁਲਕ ਨੂੰ, ਤਾਂ ਉੱਥੇ ਵੀ ਕਾਫੀ ਜ਼ਿਆਦਾ ਇੱਦਾਂ ਦੇ ਮੁੱਦੇ ਆਏ ਸੀਗੇ ਕਿ ਵੀ ਜਦੋਂ ਕੰਗਨਾ ਰਣੌਤ ਨੂੰ ਕਹਿ ਦਿਓ ਕਿ ਵੀ ਕੰਗਨਾ ਰਣੌਤ ਦੀ ਮੈਂ ਜੇ ਗੱਲ ਕਰਾਂ, ਤੁਸੀਂ ਇੱਕ ਭਾਅ ਜੀ ਪੋਡਕਾਸਟ ਹੋਇਆ, ਤੁਸੀਂ ਸੁਣਿਆ ਕੰਗਨਾ ਰਣੌਤ ਦਾ ਪੋਡਕਾਸਟ? ਜੀ ਨਿਗਾਹ ਰੱਖੀ ਦੀ ਆ, ਪੋਡਕਾਸਟ ਵੀ ਸੁਣੀ ਦੇ ਨੇ, ਬੁੱਧੀਜੀਵੀਆਂ ਦੀਆਂ ਲਿਖਤਾਂ ਵੀ ਦੇਖੀ ਦੀਆਂ। ਮੈਂ ਬੁੱਧੀਜੀਵੀਆਂ ਦੀ ਗੱਲ ਨਹੀਂ ਕੀਤੀ, ਮੈਂ ਇੱਥੇ ਭਾਜੀ ਕੰਗਨਾ ਰਣੌਤ ਦੀ ਗੱਲ ਕੀਤੀ ਹੈ ਜੀ। ਅਤੇ ਕੰਗਨਾ ਰਣੌਤ ਦਾ ਇੱਕ ਪੋਡਕਾਸਟ ਆਇਆ ਭਾਜੀ, ਅਤੇ ਕੰਗਨਾ ਰਣੌਤ ਦੇ ਉਸ ਪੋਡਕਾਸਟ ਦੇ ਵਿੱਚ ਮੈਨੂੰ ਜਿਹੜੀ ਗੱਲ ਬਹੁਤ ਜ਼ਿਆਦਾ ਕਹਿ ਦਿਓ ਵੀ ਲੱਗੀ, ਵੀ ਮੇਰੇ ਦਿਮਾਗ ਦੇ ਵਿੱਚ ਸਟੱਕ ਕੀਤੀ। ਮੈਂ ਉਹ ਪੋਡਕਾਸਟ ਨੂੰ ਸੁਣਿਆ, ਅਤੇ ਉਹਦੇ ਵਿੱਚ ਉਹਨਾਂ ਨੂੰ ਪੋਡਕਾਸਟ ਦੇ ਵਿੱਚ ਪੁੱਛਿਆ ਗਿਆ ਕਿ ਵੀ ਤੁਹਾਨੂੰ ਜੋ ਅੱਜ ਤੱਕ ਤੁਸੀਂ ਬਿਆਨ ਕੀਤੇ ਨੇ, ਚਾਹੇ ਉਹ ਪੰਜਾਬ ਦੇ ਰਿਲੇਟਡ ਕੀਤੇ ਨੇ ਕਿ ਵੀ ਹਾਂਜੀ ਉੱਥੇ ਅੱਤਵਾਦੀ ਨੇ, ਜਾਂ ਜੋ ਵੀ ਤੁਸੀਂ ਕੁਛ ਵੀ ਬੋਲਿਆ, ਕਿ ਤੁਹਾਨੂੰ ਕੋਈ ਰਿਗਰੈਟ ਹੈ? ਉਹ ਕਹਿੰਦੇ ਕਿ ਮੈਂ ਜੋ ਵੀ ਬੋਲਿਆ ਮੈਂ ਆਪਣੇ ਹੋਸ਼ ਆਵਾਜ਼ ਦੇ ਵਿੱਚ ਬੋਲਿਆ, ਅਤੇ ਮੈਂ ਬਿਲਕੁਲ ਸਹੀ ਬੋਲਿਆ। ਪਹਿਲੀ ਤਾਂ ਗੱਲ ਮੈਨੂੰ ਇਹ ਖਟਕੀ ਕਿ ਬੰਦਾ ਕਹਿ ਦਿਓ ਕਿ ਵੀ ਇਹ ਵੀ ਮਤਲਬ ਉਸ ਵਕਤ ਉਹਨਾਂ ਕੋਲ ਮੌਕਾ ਸੀ ਕੰਗਨਾ ਰਣੌਤ ਕੋਲ ਕਿ ਵੀ ਉਹ ਕੁਛ ਵੀ ਕਹਿ ਸਕਦੀ ਸੀਗੀ, ਕਿ ਚੇਂਜ ਕਰ ਸਕਦੀ ਸੀ ਆਪਣੀ ਸਟੇਟਮੈਂਟ, ਉਹਨੇ ਬਿਲਕੁਲ ਚੇਂਜ ਨਹੀਂ ਕੀਤੀ। ਉਸ ਤੋਂ ਬਾਅਦ ਭਾਜੀ ਉਹਦੇ ਵਿੱਚ ਮੈਨੂੰ ਦੂਜੀ ਚੀਜ਼ ਇਹ ਲੱਗੀ ਕਿ ਵੀ ਉਹ ਚੰਡੀਗੜ੍ਹ ਪੜ੍ਹੀ ਹੈ ਕੰਗਨਾ ਰਣੌਤ ਜੀ, ਠੀਕ ਹੈ ਜੀ। ਉਹਨੇ ਚੰਡੀਗੜ੍ਹ ਦੇ ਵਿੱਚ ਇੱਕ ਗੱਲ ਨੋਟ, ਉਹਨੇ ਮਤਲਬ ਕਿ ਇਹ ਗੱਲ ਬੋਲੀ ਕਿ ਵੀ ਮੈਂ ਚੰਡੀਗੜ੍ਹ ਪੜ੍ਹਦੀ ਸੀਗੀ, ਕਹਿੰਦੀ ਵੀ ਮੈਂ ਪੜ੍ਹਾਈ ਦੇ ਵਿੱਚ ਕਮਜ਼ੋਰ ਸੀ। ਉਹਨੇ ਪੜ੍ਹਿਆ ਵੀ ਨਹੀਂ, ਵੈਸੇ ਤਾਂ ਅਨਪੜ੍ਹਾ ਹੋ ਕਹੇ ਜਾਵੇ ਤਾਂ ਮੈਂ ਤਾਂ ਉਹਨੂੰ ਇਹੀ ਬੋਲੂੰਗਾ। ਪਲੱਸ 2 ਵੀ ਤੋਂ ਚੱਜ ਨਾਲ ਕਲੀਅਰ ਨਹੀਂ ਹੋਈ, ਅਤੇ ਉਹਨੇ ਇਹ ਗੱਲ ਬੋਲੀ
ਕਿ ਵੀ ਮੈਂ ਚੰਡੀਗੜ੍ਹ ਪੜ੍ਹਦੀ ਸੀ, ਮੈਨੂੰ ਮਤਲਬ ਕਿ ਫੈਸਿਲਿਟੀਜ਼ ਦੀ ਜ਼ਰੂਰਤ ਸੀਗੀ ਕਿ ਵੀ ਮੈਂ ਆਪਣੇ ਪੀਜੀ ਦੇ ਵਿੱਚ ਰੁਕਾਂ, ਮੈਂ ਹੋਸਟਲ ਦੇ ਵਿੱਚ ਰੁਕਣਾ ਨਹੀਂ ਚਾਹੁੰਦੀ। ਕਹਿੰਦੀ ਮੈਂ ਬਹਾਨਾ ਇਹ ਲਾਇਆ ਘਰ ਦੇ ਵਿੱਚ ਕਿ ਕਹਿੰਦੀ ਸਾਡੇ ਹਿਮਾਚਲ ਦੇ ਵਿੱਚ ਇਹ ਬੋਲਿਆ ਜਾਵੇ ਕਿ ਜੇ ਮਤਲਬ ਕਿ ਪੰਜਾਬ ਦੀਆਂ ਕੁੜੀਆਂ ਸਾਨੂੰ ਤੰਗ ਕਰਦੀਆਂ ਨੇ, ਕਹਿੰਦੇ ਹਿਮਾਚਲ ਵਾਲੇ ਬਹੁਤ ਸੀਰੀਅਸ ਲੈਂਦੇ ਇਸ ਗੱਲ ਨੂੰ ਜੀ। ਕਹਿੰਦੀ ਵੀ ਮੈਂ ਘਰ ਦੇ ਵਿੱਚ ਇਹ ਬਹਾਨਾ ਲਾਇਆ ਕਿ ਪੰਜਾਬ ਵਾਲੀਆਂ ਕੁੜੀਆਂ ਮੈਨੂੰ ਤੰਗ ਕਰਦੀਆਂ ਨੇ, ਤਾਂ ਕਰਕੇ ਮੇਰੇ ਘਰਦਿਆਂ ਨੇ ਬੋਲਿਆ ਕਿ ਅੱਛਾ ਤੈਨੂੰ ਪੰਜਾਬ ਵਾਲੀਆਂ ਕੁੜੀਆਂ ਤੰਗ ਕਰਦੀਆਂ ਨੇ, ਚੱਲ ਕੋਈ ਨਹੀਂ ਤੂੰ ਹੋਸਟਲ ਦੇ ਵਿੱਚ ਰਹਿ। ਮਤਲਬ ਮੈਂ ਇਹ ਕਹੂੰਗਾ ਭਾਜੀ ਕਿ ਵੀ ਉਸਨੇ ਕੋਈ ਮੁੱਦਾ ਕਹਿ ਦੋ ਕਿ ਮਤਲਬ ਉਹਨੇ ਕੋਈ ਚਾਂਸ ਨਹੀਂ ਛੱਡਿਆ ਜਿੱਥੇ ਉਹਨੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਹੋਵੇ। ਨਿੱਕਾ ਜਿਹਾ ਮੁੱਦਾ ਉਹਦੇ ਵਿੱਚ ਕੁਝ ਵੀ ਬੋਲ ਸਕਦੇ ਵੀ ਯਾਰ ਮੈਨੂੰ ਉੱਥੇ ਕੁੜੀਆਂ ਤੰਗ ਕਰਦੀਆਂ ਨੇ, ਪਰ ਉੱਥੇ ਉਹਨੇ ਵਰਡ ਯੂਜ਼ ਕੀਤਾ ਕਿ ਮੈਨੂੰ ਪੰਜਾਬ ਦੀਆਂ ਕੁੜੀਆਂ ਤੰਗ ਕਰਦੀਆਂ ਨੇ। ਕਹਿੰਦੀ ਪੰਜਾਬ ਤੇ ਹਿਮਾਚਲ ਦੀ ਘੱਟ ਬਣਦੀ ਹੈ, ਮਤਲਬ ਉਹਨੂੰ ਹਲੇ ਹੀ ਚਾਹੇ ਉਹ ਮਤਲਬ ਕਿ ਕਹਿ ਦੋ ਹਿਮਾਚਲ ਦੇ ਵਿੱਚ MP ਚੁਣੀ ਗਈ ਆ, ਪਰ ਉਸ ਤੋਂ ਬਾਅਦ ਵੀ ਉਹ ਇਸ ਗੱਲ ਨੂੰ ਮਤਲਬ ਕਿ ਬਣਾਈ ਗਈ ਹੈ, ਉਹਨੇ ਮਤਲਬ ਕਿ ਟੌਪਿਕ ਬਣਾਤਾ ਕਿ ਵੀ ਹਿਮਾਚਲ ਦੇ ਬੰਦਿਆਂ ਨੂੰ ਪੰਜਾਬ ਤੋਂ ਜਦੋਂ ਵੀ ਕੋਈ ਤੰਗ ਕਰਦਾ, ਤੇ ਸਮਝ ਰਹੇ ਹੋ ਤੁਸੀਂ ਜੋ ਮੈਂ ਗੱਲ ਕਹਿਣਾ ਚਾਹ ਰਿਹਾ ਕਿ ਵੀ ਹਿਮਾਚਲ ਵਾਲਿਆਂ ਨੂੰ ਉਹ ਪੰਜਾਬ ਦੇ ਨਾਲ ਡਿਫਰੈਂਸ ਕਰ ਰਹੀ ਹੈ। ਤਾਂ ਉਸ ਤੋਂ ਬਾਅਦ ਉਹਨੇ ਦੂਜੇ ਦੇ ਵਿੱਚ ਵੀ ਇਹੀ ਗੱਲ ਜਿਹੜੀਆਂ ਕਿ ਵੀ ਉਹਨੇ ਬਿਆਨ ਦਿੱਤੇ ਉਸ ਤੋਂ ਵੀ ਉਹ ਮੁੱਕਰ ਨਹੀਂ ਰਹੀ। ਉਹ ਕਹਿੰਦੀ ਕਿ ਵੀ ਹਾਂ ਮੈਂ ਆਪਣੇ ਹੋਸ਼ ਦੇ ਵਿੱਚ ਬਿਆਨ ਦਿੱਤੇ ਆ। ਅਤੇ ਹੁਣ ਇਸ ਵਕਤ ਕੰਗਨਾ ਰਣੌਤ ਬਹੁਤ ਜ਼ਿਆਦਾ ਚਰਚਾ ਦੇ ਵਿੱਚ, ਹੁਣ ਇਸ ਵਕਤ ਬਹੁਤ ਸਾਰੀ ਇੰਟਰਵਿਊ ਦੇ ਰਹੀ ਹੈ, ਜਿਹੜੀ ਉਹਦੀ ਹੈਗੀ ਮੂਵੀ ਆ ਰਹੀ ਹੈ ਐਮਰਜੈਂਸੀ ਜੀ। ਅਤੇ ਐਮਰਜੈਂਸੀ ਮੂਵੀ ਦੇ ਵਿੱਚ ਵੀ ਬਹੁਤ ਸਾਰੀਆਂ ਮਤਲਬ ਕਿ ਜਿਹੜੀਆਂ ਗੱਲਾਂ ਬੋਲੀਆਂ ਗਈਆਂ ਨੇ, ਮੈਨੂੰ ਲੱਗਦਾ ਕਿ ਵੀ ਉਹ ਬੜਾ ਅਜੀਬ ਜਿਹਾ ਲੱਗਦਾ ਕਿ ਵੀ ਇੱਕ BJP ਦਾ MP ਹੋਵੇ ਜਿਹੜਾ ਕਿ ਸੰਸਦ ਦੇ ਵਿੱਚ ਕਾਂਗਰਸ ਦੇ ਓਪੋਜ਼ਿਟ ਬੋਲਦਾ ਹੋਵੇ। ਉਹ ਜਿਹੜਾ ਪੋਡਕਾਸਟ ਦੇ ਵਿੱਚ ਵੀ ਜਦੋਂ ਗੱਲ ਕਰਦਾ ਆ, ਮਤਲਬ ਕਿ ਕੰਗਨਾ ਰਣੌਤ ਜਦੋਂ ਰਾਹੁਲ ਗਾਂਧੀ ਬਾਰੇ ਗੱਲ ਕਰਦੀ ਹੈ, ਉਹਦੇ ਵਿੱਚ ਵੀ ਉਹ ਇੰਨੀ ਜ਼ਿਆਦਾ ਵਾਹੀਅਤ ਮਤਲਬ ਕਿ ਕਹਿ ਦਿਓ ਕਿ ਬੜੀ ਬੇਕਾਰ ਤਰੀਕੇ ਨਾਲ ਰਾਹੁਲ ਗਾਂਧੀ ਨੂੰ ਐਕਸਪ੍ਰੈਸ ਕਰਦੀ ਹੈ, ਬੋਲਦੀ ਹੈ ਕਿ ਉਹ ਬੰਦਾ ਕੁਛ ਵੀ ਨਹੀਂ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਤਲਬ ਕਿੱਦਾਂ ਦੇਖਦੇ ਹੋ? ਤੁਹਾਡਾ ਕੀ ਵਿਚਾਰ ਹੈ ਉਸਦੇ ਪ੍ਰਤੀ? ਤੁਸੀਂ ਕਾਫੀ ਜ਼ਿਆਦਾ ਚੀਜ਼ਾਂ ਨੂੰ ਕਲੱਬ ਕਰ ਦਿੱਤਾ। ਚਲੋ ਮੈਂ ਕੋਸ਼ਿਸ਼ ਕਰਦਾ ਕਿ ਸਾਰੀਆਂ ਚੀਜ਼ਾਂ ਨੂੰ ਹੁਣ ਇੱਕ ਇੱਕ ਕਰਕੇ ਸਮੇਟਣਾ ਸ਼ੁਰੂ ਕਰਦਾ। ਹਾਂਜੀ। 4-5 ਚੀਜ਼ਾਂ 'ਤੇ ਤੁਸੀਂ ਥੋੜ੍ਹਾ ਜਿਹਾ ਕਹਿ ਲਓ ਕਿ ਕੋਸ਼ਿਸ਼ ਕੀਤੀ ਆ ਉਹਨੂੰ ਮੂਹਰੇ ਰੱਖਣ ਦੀ। ਇੱਕ ਤਾਂ ਤੁਸੀਂ ਉਹਦੇ ਸੁਭਾਅ ਦੀ ਗੱਲ ਕਰ ਲਈ, ਹਾਂਜੀ, ਠੀਕ ਹੈ ਜੀ, ਕਿ ਉਹਨੂੰ ਕੋਈ ਰਿਗਰੈਕਟ ਨਹੀਂ ਹੈਗਾ। ਦੂਸਰਾ ਤੁਸੀਂ ਕਿਹਾ ਵੀ ਸਾਂਸਦ ਬਣ ਕੇ ਉਹ ਜਿੱਦਾਂ ਕਹਿ ਲਓ ਵੀ ਸਿਰ 'ਤੇ ਹੈ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ, ਹਾਂਜੀ, ਵੀ ਕੁਛ ਇੱਦਾਂ ਦੀ ਤਬੀਅਤ ਬਣ ਗਈ ਆ ਵੀ ਉਹਨੂੰ ਕੋਈ ਰੋਕਦਾ ਨਹੀਂ ਹੈਗਾ। ਇਹਦੇ ਉੱਪਰ ਵੀ ਆਪਾਂ ਗੱਲਬਾਤ ਕਰਾਂਗੇ। ਤੀਜਾ ਤੁਸੀਂ ਮੂਵੀ ਦਾ ਵਿਵਾਦ ਵੀ ਨਾਲ ਲਿਆ, ਐਮਰਜੈਂਸੀ। ਕੁਛ ਤੁਸੀਂ ਬੋਲਿਆ ਕਿ ਪਤਾ ਨਹੀਂ ਸ਼ਾਇਦ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਪੰਜਾਬੀਆਂ ਦੇ ਖਿਲਾਫ ਕੜੱਤਣ ਆ, ਕੁਛ ਇਸ ਤਰ੍ਹਾਂ ਦਾ ਹੋ ਸਕਦਾ। ਬਿਲਕੁਲ, ਚਲੋ ਆਪਾਂ ਇੱਕ ਇੱਕ ਕਰਕੇ ਇਸ ਚੀਜ਼ ਨੂੰ ਚੱਕਦੇ ਹਾਂ। ਹਾਂਜੀ। ਪਹਿਲੀ ਗੱਲ ਤਾਂ ਇਹ ਆ ਕਿ ਜੇ ਕਿਉਂਕਿ ਉਹ ਸੰਸਦ ਨੇ ਹਿਮਾਚਲ ਪ੍ਰਦੇਸ਼ ਦੀ ਜਿਹੜੀ ਮੰਡੀ ਸੀਟ ਤੋਂ ਆ, ਭਾਜਪਾ ਦੀ ਇਹ ਸੰਸਦ ਮੈਂਬਰ ਆ ਅਦਾਕਾਰਾ ਕੰਗਨਾ ਰਣੌਤ, ਠੀਕ ਹੈ ਜੀ। ਜੇ ਆਪਾਂ ਕਹੀਏ ਕਿ ਪਾਰਟੀ ਨੇ ਬਿਲਕੁਲ ਉਹਨੂੰ ਛੱਡਿਆ ਹੋਇਆ, ਕੁਝ ਬੋਲਦੇ ਨਹੀਂ ਹੈਗੇ, ਤਾਂ ਹੁਣ ਇਹ ਸੱਚ ਨਹੀਂ ਹੈ ਕਿਉਂਕਿ ਭਾਜਪਾ ਨੇ ਉਹਦੀ ਥੋੜ੍ਹੀ ਜਿਹੀ ਖਿਚਾਈ ਕੀਤੀ ਆ। ਬਿਲਕੁਲ। ਉਹਨਾਂ ਨੇ ਕਿਹਾ ਕਿ ਬੀਬਾ ਨੀਤੀਗਤ ਮਾਮਲਿਆਂ 'ਤੇ ਬਿਆਨ ਨਹੀਂ ਦੇਣਾ ਹੈਗਾ ਤੈਂ, ਬਾਕੀ ਜਿੰਨਾ ਕਿ ਚੱਲ ਕਰਨਾ ਕਰੀ ਜਾ। ਹਾਂਜੀ। ਹੁਣ ਉਹਦੀ ਵਜ੍ਹਾ ਕੀ ਆ? ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਸਿਰ 'ਤੇ ਆ। ਹਰਿਆਣਾ, ਪੰਜਾਬ, ਯੂਪੀ, ਚਲੋ ਯੂਪੀ ਨੂੰ ਆਪਾਂ ਬਾਹਰ ਕੱਢ ਦਿੰਦੇ ਹਾਂ ਕਿਉਂਕਿ ਹਰਿਆਣਾ ਬਾਰਡਰ ਨਾਲ ਲੱਗਦਾ ਆ। ਪੰਜਾਬ ਦੇ ਹਜੇ ਵੀ ਉੱਥੇ ਰੇੜਕਾ ਬਣਿਆ ਹੋਇਆ ਸ਼ੰਭੂ ਬਾਰਡਰ ਦੇ ਉੱਪਰ। ਕੋਰਟ ਕਹਿੰਦੀ ਆ, ਸੁਪਰੀਮ ਕੋਰਟ ਕਹਿੰਦੀ ਆ ਚੱਕ ਲਓ ਇਹ ਸਾਰਾ ਸਮਾਨ ਸਮੂਨ ਜਿਹਾ, ਸਰਕਾਰਾਂ ਤੁਸੀਂ ਕਿਉਂ ਸੜਕਾਂ ਰੋਕੀਆਂ, ਹਾਈਵੇ ਰੋਕੇ ਆ। ਹਾਂਜੀ। ਲੇਕਿਨ ਰੇੜਕਾ ਜੇ ਪਿਆ ਹੋਇਆ, ਉਹ ਬਾਰਡਰ ਨਹੀਂ ਹਜੇ ਖੋਲ੍ਹ ਰਹੇ ਹੈਗੇ। ਲੇਕਿਨ ਕਿਸਾਨਾਂ ਦੇ ਹੱਕ 'ਚੋਂ ਗੱਲ ਜਾਂਦੀ ਹੈ ਕਿ ਤੁਸੀਂ ਚੱਕੋ ਬਈ, ਇਹ ਤੁਸੀਂ ਹਾਈਵੇ ਕਿੱਦਾਂ ਰੋਕ ਸਕਦੇ ਆ। ਈਵਨ ਕਿ ਇੱਕ ਐਗਜ਼ਾਮਪਲ ਉੱਥੇ ਵਕੀਲ ਨੇ ਬਣਾਈ ਸੀਗੀ, ਕਹਿੰਦੇ ਵੀ ਦੂਸਰੀ ਵਿਸ਼ਵ ਯੁੱਧ ਜਦੋਂ ਲੱਗਾ ਆ ਹਿਟਲਰ ਹੋਣਾ ਦੇ ਟਾਈਮ, ਉਦੋਂ ਕਦੀ ਹਾਈਵੇ ਨਹੀਂ ਰੋਕੇ ਗਏ, ਤੁਸੀਂ ਆਹ ਸਦੀ ਦੇ ਵਿੱਚ ਆ ਕੀ ਕਰ ਰਹੇ ਹੋ। ਸੋ ਗੱਲ ਬਹੁਤ ਵਾਜਬ ਸੀਗੀ, ਪਰ ਇੱਦਾਂ ਆ ਵੀ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਕੋਈ ਨਾ ਕੋਈ ਪੇਚ ਲੜਾਈ ਰੱਖਦੀਆਂ ਅਤੇ ਟਾਈਮ ਪਕਾਉਂਦੀਆਂ ਰਹਿੰਦੀਆਂ। ਚਲੋ ਉਹ ਸਾਡਾ ਹੋਰ ਮੁੱਦਾ ਆ। ਕੰਗਣਾ ਦੇ ਉੱਪਰ ਅਗਰ ਭਾਜਪਾ ਨੇ ਹੁਣ ਥੋੜ੍ਹੀ ਚੂੜੀ ਕੱਸੀ ਆ, ਉਹ ਇਸ ਕਰਕੇ ਕੱਸੀ ਆ ਕਿ ਹਰਿਆਣੇ ਦੀ ਮੂਹਰੇ ਚੋਣਾਂ ਆ, ਕਿ ਕਿਤੇ ਤੂੰ ਹੁਣ ਕਿਸਾਨਾਂ ਦੇ ਉੱਪਰ ਫਾਲਤੂ ਨਾ ਬੋਲੀ, ਕਿਤੇ ਸਾਡਾ ਵੋਟ ਬੈਂਕ ਨਾ ਖਰਾਬ ਹੋ ਜਾਵੇ, ਠੀਕ ਆ ਜੀ। ਦੂਸਰਾ ਤੁਸੀਂ ਕਿਹਾ ਕਿ ਸੁਭਾਅ ਦੇ ਬਹੁਤ ਕੌੜੇ ਚੱਲਦੇ ਆ, ਕੁਛ ਇੱਦਾਂ ਦੇ ਬਿਆਨ ਦੇ ਦਿੰਦੇ ਆ ਕਿ ਲੱਗਦਾ ਕਿ ਪਤਾ ਨਹੀਂ ਕਿੰਨੀ ਕੁ ਕੜੱਤਣ ਪੰਜਾਬੀਆਂ ਦੇ ਜਾਂ ਸਿੱਖਾਂ ਦੇ ਜਾਂ ਪੰਜਾਬੀ ਭਾਈਚਾਰੇ ਦੇ ਖਿਲਾਫ ਭਰੀ ਹੋਈ ਆ। ਹਾਂਜੀ। ਸੋ ਕਿਸੇ ਦਾ ਸੁਭਾਅ, ਉਹਦਾ ਆਪਣਾ ਅੰਦਰ ਮੰਤਮ ਜਿਹੜਾ ਹੁੰਦਾ, ਅੰਦਰਲੀ ਸੋਚ ਹੁੰਦੀ, ਉਹ 'ਤੇ ਕਰਦਾ ਆ। ਅਸੀਂ ਉੱਤੇ ਕੁਛ ਨਹੀਂ ਕਰ ਸਕਦੇ। ਫਿਲਹਾਲ ਉਹਨਾਂ ਦੇ ਕੋਲ ਪਾਵਰ ਆ, ਉਹ ਸੰਸਦ ਮੈਂਬਰ ਆ। ਇਹ ਤਾਂ ਹੁਣ ਉਹੀ ਜਾਣਦੇ ਆ ਕਿ ਉਹਨਾਂ ਨੇ ਕਿੰਨਾ ਖੁੱਲ੍ਹ ਕੇ ਬੋਲਣਾ ਜਾਂ ਕਿੰਨੀ ਕੁ ਉਹਨਾਂ ਨੂੰ ਆਗਿਆ ਮਿਲਦੀ ਆ। ਸਾਡੀ ਜਿਹੜੇ ਇਲਾਕਾਈ ਆ, ਜੋ ਉਸ
ਜਿਹੜੇ ਉਹ ਵਿਵਾਦਤ ਕੋਈ ਵੀ ਬਿਆਨ ਦਿੰਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਣ ਔਰ ਉਨਾ ਕਰੈਕਟ ਹੀ ਕਰਨ ਜਿੰਨਾ ਕੁ ਜ਼ਰੂਰਤ ਆ, ਬਾਕੀ ਛੱਡ ਦੇਣ ਤਾਂ ਕਈ ਵਾਰ ਇਹ ਬੰਦੇ ਆਪਣੇ ਆਪ ਹੀ ਬੋਲਣੇ ਬੰਦ ਕਰਦੇ ਕਿ ਮੇਰੀ ਗੱਲ ਕਹੀ ਤੇ ਕੋਈ ਭੜਥੂ ਦਾ ਮੱਚਿਆ ਨਹੀਂ ਹੈਗਾ। ਬਿਲਕੁਲ ਭੜਥੂ ਮੱਚਦਾ ਆ, ਉਹਨਾਂ ਨੂੰ ਹੱਲਾਸ਼ੇਰੀ ਮਿਲਦੀ ਆ। ਅਤੇ ਉਹ ਬੀਬਾ ਹੁਣ ਕਹਿ ਲਓ ਕਿ ਇਹ 'ਚ ਕੋਈ ਸ਼ੱਕ ਨਹੀਂ ਹੈਗੀ ਕਿ ਉਹ ਐਕਟਰੈਸ ਵਧੀਆ ਨਹੀਂ ਸੀ, ਉਹ ਐਕਟਰੈਸ ਵਧੀਆ ਸੀਗੀ। ਮਨੂ ਬੈਟਸ ਕਿਹੜੀ ਇੱਕ ਫਿਲਮ ਸੀਗੀ ਉਹਨਾਂ ਦੀ, ਤਨੂ ਬੈਟਸ ਮਨੂ ਇੱਦਾਂ ਕੁਛ। ਜੇ ਤੁਸੀਂ ਉਹਦੇ ਵਿੱਚ ਉਹਦੀ ਅਦਾਕਾਰੀ ਦੇਖੋ ਤਾਂ ਲਾਜਵਾਬ ਅਦਾਕਾਰੀ ਆ। ਉਸ ਵੇਲੇ ਹਰ ਕੋਈ ਉੱਤੇ ਫੈਨ ਸੀ ਵੀ ਇਹ ਇੱਕ ਪਿੰਡ 'ਚੋਂ ਹਿਮਾਚਲ 'ਚ ਉੱਠ ਕੇ ਐਡੀ ਉੱਚੀ ਕਿੱਦਾਂ ਪਹੁੰਚ ਗਈ, ਔਰ ਜ਼ਬਰਦਸਤ ਉਹਦੀ ਕਹਿ ਲਓ ਕਿ ਐਕਟਿੰਗ ਸੀ। ਲੇਕਿਨ ਉਸ ਤੋਂ ਬਾਅਦ ਮੋੜਾ ਪਤਾ ਨਹੀਂ ਕੀ ਆਇਆ ਦਿਮਾਗ ਦੇ ਵਿੱਚ ਇਸ ਬੀਬਾ ਦੇ, ਲਗਾਤਾਰ ਫਿਲਮਾਂ ਫਲੋਪ ਹੋਈਆਂ। ਪਤਾ ਨਹੀਂ ਤਾਂ ਫਿਲਮਾਂ ਫਲੋਪ ਹੋਣ ਦਾ ਡਿਪਰੈਸ਼ਨ ਮਾਰ ਗਿਆ, ਪਤਾ ਨਹੀਂ ਉਹਨੂੰ ਲੱਗਾ ਕਿ ਮੇਰੀ ਭਾਰੀ ਲੰਮੀ ਨਹੀਂ ਹੈਗੀ। ਉਹਨੇ ਰਾਜਨੀਤੀ ਵਾਲਾ ਪੱਲਾ ਫੜਿਆ ਸਿਰਫ ਬੁਰਾਈ ਕਰ ਕਰਕੇ। ਅਗਲੇ ਨੂੰ ਆਪਾਂ ਕਹਿੰਦੇ ਕਿ ਸ਼ਾਇਦ ਉਹਨੂੰ ਘੱਟ ਸਮਝਿਆ, ਨਹੀਂ ਉਹਨੂੰ ਸਮਝਦਾ ਪੂਰੀ ਆ। ਉਹਨੂੰ ਪਤਾ ਸੀਗਾ ਕਿ ਜਿਹੜੀ ਸੈਂਟਰ 'ਚ ਬੈਠੇ ਨੇ, ਅਗਰ ਇਹਨਾਂ ਦੇ ਹੱਕ 'ਚ ਮੈਂ ਇੱਦਾਂ ਬੋਲਾਂਗੀ ਤਾਂ ਹੋ ਸਕਦਾ ਮੈਨੂੰ ਟਿਕਟ ਮਿਲੇ। ਟਿਕਟ ਮਿਲ ਗਈ, ਬੀਬਾ ਸੰਸਦ ਬਣ ਗਈ, ਲੋਕਾਂ ਨੇ ਜਿਤਾ ਵੀ ਦਿੱਤਾ। ਇਹਦਾ ਮਤਲਬ ਉਹ ਸਮਝਦਾਰ ਆ, ਇਹ ਸਾਨੂੰ ਮੰਨਣਾ ਪਏਗਾ। ਨਹੀਂ ਪਰ ਇਹ ਉਹ ਦੇਖਦੀ ਹੈ ਸਾਰਾ ਕੁਝ ਵੀ ਆਲੇ ਦੁਆਲੇ ਕੀ ਹੋਣ ਡਿਆ ਆ। ਮੈਂ ਪੂਰਾ ਕਰ ਦੇਵਾਂ ਇਸ ਚੀਜ਼ ਨੂੰ। ਹੁਣ ਜੇ ਆਪਾਂ ਮੂਵੀ ਦੀ ਗੱਲ ਕਰੀਏ, ਪਹਿਲਾਂ ਤਾਂ ਆਪਾਂ ਉਹਦੇ ਬਿਆਨ 'ਤੇ ਹੀ ਜਾਂਦੇ ਹਾਂ ਕਿ ਅਸਲ 'ਚ ਹੋਇਆ ਕੀ ਸੀਗਾ। ਇਸ ਵੇਲੇ ਜਿਹੜਾ ਉਹਦੀ ਮੂਵੀ ਆ ਐਮਰਜੈਂਸੀ, ਜਿਹੜੀ ਸਾਡੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆ, ਉਹਦੇ ਜੀਵਨ ਅਤੇ ਭਾਰਤ ਵਿੱਚ ਸੰਨ 1975 'ਚ ਜਿਹੜੀ ਐਮਰਜੈਂਸੀ ਲੱਗੀ ਸੀਗੀ ਉਹਦੇ ਉੱਪਰ ਬਣੀ ਆ। ਅਤੇ ਜਦੋਂ ਫਿਰ ਆਪਾਂ 75 ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਕਿਰਦਾਰ ਵੀ ਦਿਖਾਇਆ ਗਿਆ ਫਿਲਮ ਦੇ ਵਿੱਚ। ਬਿਲਕੁਲ ਬਿਲਕੁਲ। ਹੁਣ ਪੰਜਾਬ ਦੇ ਵਿੱਚ ਵੀ ਬੜੀ ਜਾਂ ਵਿਦੇਸ਼ਾਂ ਦੇ ਵਿੱਚ ਵੀ ਗੱਲ ਹੁੰਦੀ ਹੈ ਜੀ, ਇਹਨੂੰ ਰੋਕੋ ਜੀ, ਇਹ ਇੱਦਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕਿਰਦਾਰ ਨੂੰ ਕਿੱਦਾਂ ਫਿਲਮਾ ਸਕਦੇ ਆ। ਸੋ ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਟੈਕਨੀਕਲੀ ਸੰਵਿਧਾਨ ਦੇ ਹਿਸਾਬ ਦੇ ਨਾਲ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ। ਦੇਖੋ, ਪਹਿਲੀ ਗੱਲ SGPC ਨੇ ਇਹ ਇਤਰਾਜ਼ ਜਤਾਇਆ ਨਾ ਕੁਛ ਆਪਣੇ ਅਕਾਲ ਤਖਤ ਸਾਹਿਬ ਤੋਂ ਜਾਂ ਸਿੱਖ ਸੰਸਥਾਵਾਂ ਨੇ ਕਿ ਤੁਸੀਂ ਉਹਦਾ ਫਿਲਮਾਂਕਣ ਕਰਕੇ ਇੱਦਾਂ ਕਿੱਦਾਂ ਉਹਨਾਂ ਦਾ ਫਿਲਮਾਂਕਣ ਕਰ ਸਕਦੇ ਆ, ਇਹ ਵਰਜਿਤ ਆ, ਇਹ ਸਿੱਖਾਂ ਦੇ ਵਿੱਚ ਤੁਸੀਂ ਇਹ ਗਲਤ ਕੀਤਾ। ਮੇਰੇ ਇੱਥੇ ਥੋੜ੍ਹੀ ਜਿਹੀ ਦੋ ਰਾਏ ਆ। ਦੇਖੋ, ਪਹਿਲੀ ਗੱਲ ਤਾਂ SGPC ਨੇ ਅੱਜ ਤੱਕ ਕੋਈ ਖਰੜਾ ਤਿਆਰ ਕਰਕੇ, ਖਾਸ ਕਰਕੇ ਅੰਗਰੇਜ਼ੀ ਦੇ ਵਿੱਚ, ਕਿਸੇ ਵੀ ਜਿਹੜੇ ਸੈਂਸਰ ਬੋਰਡ ਹੁੰਦੇ ਉਹਨਾਂ ਨੂੰ ਫੜਾਇਆ ਹੀ ਨਹੀਂ ਅੱਜ ਤੱਕ ਰਿਟਨ ਦੇ ਵਿੱਚ ਕਿ ਸਾਡੀ ਭਾਈ ਆਹ ਹੈਗਾ ਸਿੱਖੀ ਦਾ ਅਤੇ ਸਾਡੇ ਗੁਰੂ ਸਾਹਿਬਾਨ ਨੂੰ ਤੁਸੀਂ ਨਹੀਂ ਫਿਲਮਾਉਣਾ। ਲਿਖਤ ਰੂਪ ਦੇ ਵਿੱਚ ਅੱਜ ਤੱਕ ਕੁਛ ਨਹੀਂ ਦਰਜ ਹੋਇਆ ਹੈਗਾ, ਪਰ ਚਲੋ ਫਿਰ ਵੀ ਆਪਾਂ ਮੰਨ ਕੇ ਚੱਲਦੇ ਹਾਂ ਕਿ ਨਹੀਂ ਵੀ ਸਿੱਖਾਂ ਦੇ ਜਿਹੜੇ ਗੁਰੂ ਸਾਹਿਬਾਨ ਨੇ ਨਾ ਉਹਨਾਂ ਨੂੰ ਨਹੀਂ ਫਿਲਮਾਉਣਾ। ਪਰ ਕਿੱਥੇ ਲਿਖਿਆ ਆ ਕਿ ਜਿਹੜੇ ਯੋਧੇ ਨੇ ਜਾਂ ਕਹਿ ਲਓ ਕਿ ਸ਼ਹੀਦ ਨੇ ਤੁਸੀਂ ਉਹਨਾਂ ਨੂੰ ਨਹੀਂ ਫਿਲਮਾ ਸਕਦੇ? ਭਗਤ ਸਿੰਘ ਸ਼ਹੀਦ ਸੀਗੇ, ਕਰਤਾਰ ਸਿੰਘ ਸਰਾਭਾ ਸ਼ਹੀਦ ਸੀਗੇ, ਬਾਬਾ ਦੀਪ ਸਿੰਘ ਸੀਗੇ, ਅਸੀਂ ਉਹਨਾਂ ਨੂੰ ਤਾਂ ਫਿਲਮਾ ਰਹੇ ਹਾਂ ਆਪ ਵੀ। ਅਤੇ ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕੋਈ ਕਿਉਂ ਨਹੀਂ ਫਿਲਮਾ ਸਕਦਾ? ਅਗਲੀ ਨੇ ਫਿਲਮਾ ਦਿੱਤਾ। ਸੋ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਹੈਗੇ ਫਿਲਮਾਉਣ ਤੋਂ, ਕਿਉਂਕਿ ਤੁਸੀਂ ਤਿਆਰ ਹੀ ਨਹੀਂ ਕੀਤਾ ਕੋਈ ਉਹਨੂੰ ਰੋਕਣ ਦਾ ਪਹਿਲਾਂ ਕੋਈ ਤੁਹਾਡੇ ਕੋਲ। ਅਤੇ ਵੈਸੇ ਜੇ ਭਾਜੀ ਉਹ ਮਤਲਬ ਕਿ ਇੱਦਾਂ ਰਿਲੀਜ਼ ਹੋ ਰਹੀ ਆ ਮਤਲਬ ਕਿ ਪੰਜਾਬ ਦੇ ਵਿੱਚ, ਤਾਂ ਫਿਰ ਉਹ ਰੋਕ ਵੀ ਨਹੀਂ ਸਕਦੇ ਇਸ ਗੱਲ ਤੋਂ? ਨਹੀਂ ਰੋਕ ਨਹੀਂ ਸਕਦੇ, ਕਿਉਂਕਿ ਧਰਨੇ ਦੇ ਸਕਦੇ ਪਰ ਲੇਕਿਨ ਹੋਰ ਤਾਂ ਕੁਛ ਨਹੀਂ ਕਰ ਸਕਦੇ। ਜੇ ਪੰਜਾਬ ਦੇ ਵਿੱਚ ਧਰਨੇ ਦੇ ਕੇ ਤੁਸੀਂ ਜਬਰੀ ਉਹਦੀ ਪ੍ਰਮੋਸ਼ਨ ਉਦੋਂ ਜਾਂ ਥੀਏਟਰ ਵਾਲਿਆਂ ਤੋਂ ਚਲੋ ਕਹਿ ਲਓ ਕਿ ਭੰਨ ਤੋੜ ਹੋਣ ਦੇ ਡਰੋਂ ਨਹੀਂ ਲੱਗਣਗੇ, ਤਾਂ ਉਹਦੀ ਇਨਡਾਇਰੈਕਟ ਪਬਲਿਸਿਟੀ ਪੂਰੇ ਭਾਰਤ ਦੇ ਵਿੱਚ ਚਲੇਗੀ। ਭਾਜੀ ਸਭ ਤੋਂ ਸਟਰੋਂਗੈਸਟ ਪਬਲਿਸਿਟੀ ਅਕੋਰਡਿੰਗ ਟੂ ਮਤਲਬ ਐਵਰੀਵਨ ਕਿ ਵੀ ਉਹ ਹੈਗੀ ਨੈਗੇਟਿਵ ਪਬਲਿਸਿਟੀ, ਕਿ ਵੀ ਜੇ ਕਿਸੇ ਚੀਜ਼ ਨੂੰ ਤੁਸੀਂ ਕਹਿੰਦੇ ਹੋ ਨੈਗੇਟਿਵ ਹੈ, ਇਹ ਵੀ ਗਲਤ ਹੈ, ਲੋਕ ਸਭ ਤੋਂ ਵੱਧ ਉਹਨੂੰ ਦੇਖਣ ਜਾਂਦੇ ਆ। ਇੱਥੇ ਸਾਨੂੰ ਇਹੀ ਚੀਜ਼ ਲਵੀ ਸਮਝਣੀ ਪਏਗੀ ਕਿ ਤੁਸੀਂ ਬਾਰ-ਬਾਰ ਉਸ ਚੀਜ਼ ਨੂੰ ਸੁਣ ਕੇ ਉੱਤੇ ਰਿਐਕਟ ਕਰਦੇ ਹੋ। ਉਹ ਐਕਸ਼ਨ ਕਰ ਰਹੀ ਆ ਅਤੇ ਤੁਸੀਂ ਰਿਐਕਟ ਕਰ ਰਹੇ ਹੋ, ਉਹਨੂੰ ਇੱਕ ਪਬਲਿਸਿਟੀ ਸਟੰਟ ਮਿਲ ਰਿਹਾ ਆ। ਦੂਸਰੀ ਮੈਂ ਇੱਕ ਹੋਰ ਤੁਹਾਨੂੰ ਇੱਕ ਗੱਲ ਦੱਸਾਂ, ਸਾਨੂੰ ਲੱਗਦਾ ਕਿ ਉਹ ਇਸ ਫਿਲਮ ਦੀ ਨਾ ਹੀਰੋਇਨ ਹੀ ਆ। ਜੇ ਉਹ ਇਕੱਲੀ ਹੀਰੋਇਨ ਹੁੰਦੀ ਤਾਂ ਇੰਨਾ ਕੁਛ ਨਹੀਂ ਹੋ ਸਕਦਾ ਸੀਗਾ, ਕਿਉਂਕਿ ਡਾਇਰੈਕਟਰ ਦੀ ਜ਼ਿੰਮੇਵਾਰੀ ਹੁੰਦੀ ਆ। ਬਿਲਕੁਲ। ਅਸੀਂ ਫਿਰ ਡਾਇਰੈਕਟਰ 'ਤੇ ਰੋਸਾ ਕੱਢਣਾ ਸੀਗਾ ਵੀ ਸੀਨ ਕੱਟੋ ਜਾਂ ਜੇ ਕਰੋ ਜਾਂ ਉਹ ਕਰੋ, ਕਿਉਂਕਿ ਸਾਡੀ ਵੀ ਤਾਂ ਇੱਕ ਫਿਲਮ ਹੈਗੀ ਆ ਦਲਜੀਤ ਦੀ ਫਸੀ, ਉਹ ਕਹਿੰਦੇ 64 ਕੱਟ ਲਗਾ ਦਿਓ ਫਿਰ ਫਿਲਮ ਰਿਲੀਜ਼ ਕਰ ਲਿਓ। ਚਲੋ ਆਵਾਮ ਉਹ ਤੋਂ ਜਾਣਦੀ ਆ ਕਿਹਨਾਂ ਦੀ ਆਪਾਂ ਗੱਲ ਕਰਦੇ ਪਏ ਹਾਂ, ਖਾਲੜਾ ਜੀ ਦੀ ਗੱਲ ਕਰਦੇ ਪਏ ਹਾਂ। ਲੇਕਿਨ ਇਹ ਬਿਨਾਂ ਕੱਟ ਤੋਂ ਆ ਰਹੀ ਹੈ, ਇਹਦੇ ਟ੍ਰੇਲਰਸ ਵੀ ਆ ਰਹੇ, ਟੀਜ਼ਰ ਇੱਕ ਆਪਾਂ ਕਹਿੰਦੇ ਟੀਜ਼ਰ ਆ ਗਿਆ, ਨਹੀਂ ਟੀਜ਼ਰ ਤਾਂ ਬਹੁਤ ਛੋਟਾ ਹੁੰਦਾ, ਇਹ ਪ੍ਰੋਪਰ ਟ੍ਰੇਲਰ ਸੀ ਜਿਹਦੇ ਵਿੱਚ ਦੱਸਿਆ ਗਿਆ ਕਿ ਫਿਲਮ ਦੇ ਵਿੱਚ ਆ ਭਾਜੀ। ਉਹਦੇ ਵਿੱਚ ਇੱਕ ਗੱਲ ਵੀ ਮੈਂ ਇਹ ਚੀਜ਼ ਦੇਖੀ ਕਿ ਵੀ ਉਹਨਾਂ ਨੇ ਬੋਲਿਆ ਇਸ ਚੀਜ਼ ਦੇ ਲਈ ਸਭ ਤੋਂ ਜ਼ਿਆਦਾ ਮੈਨੂੰ ਜਿਹੜੀ ਕਿ ਵੀ ਲੱਗੀ ਕਿ ਮੈਨੂੰ ਮਤਲਬ ਕਿ ਉਸ ਪੋਡਕਾਸਟ ਦੇ ਵਿੱਚ ਸੁਣਨ ਨੂੰ ਮਿਲੀ
ਕਿ ਵੀ ਉਹਨਾਂ ਨੇ ਕਿਹਾ ਕਿ ਵੀ ਮੈਂ ਇਹਦੇ ਵਿੱਚ ਦੱਸਿਆ ਗਿਆ ਕਿ ਵੀ ਇੰਦਰਾ ਗਾਂਧੀ ਬਹੁਤ ਜ਼ਿਆਦਾ ਮਤਲਬ ਕਿ ਚਾਹੁੰਦੀ ਸੀਗੀ ਕਿ ਵੀ ਕੋਈ ਵੀ ਮੇਲ ਪਰਸਨੈਲਿਟੀ ਉਹਨੂੰ ਮੰਨੇ ਕਿ ਵੀ ਹਾਂ ਤੂੰ ਬਹੁਤ ਘੈਂਟ ਹੈ। ਜੀ। ਤੇ ਉਹਨਾਂ ਨੇ ਬੋਲਿਆ ਕਿ ਵੀ ਸਾਡੀ ਇਸ ਮੂਵੀ ਦੇ ਵਿੱਚ ਵੀ ਦਿਖਾਇਆ ਗਿਆ ਕਿ ਚਾਹੇ ਉਹ ਉਹਨਾਂ ਦਾ ਮੁੰਡਾ ਹੋਵੇ, ਚਾਹੇ ਉਹਨਾਂ ਦਾ ਨਾਲ ਵਾਲਾ ਕੋਈ ਵੀ ਪਰਸਨ ਹੋਵੇ ਜਿਹੜਾ ਮੇਲ ਹੈਗਾ ਆ, ਤੇ ਉਹ ਜਦ ਤੱਕ ਬੋਲਦਾ ਨੇ ਕਿ ਵੀ ਇੰਦਰਾ ਗਾਂਧੀ ਨੂੰ ਕਿ ਵੀ ਹਾਂ ਤੁਸੀਂ ਆਹ ਫੈਸਲਾ ਬਹੁਤ ਘੈਂਟ ਕੀਤਾ, ਤੇ ਵੀ ਤਾਂ ਅਸੀਂ ਮਤਲਬ ਕਿ ਉਹ ਉਸ ਚੀਜ਼ ਉਸ ਅਥੋਰਿਟੀ ਲਈ ਕਹਿ ਦਿਓ, ਉਸ ਜੋ ਵੀ ਮਤਲਬ ਕਿ ਕਿਸੇ ਨੇ ਕੁਛ ਬੋਲਿਆ, ਉਹ ਮਤਲਬ ਜਿਹੜੇ ਵੀ ਮੇਲ ਬੰਦੇ ਬੋਲਦੇ ਸੀ ਕਹਿੰਦੇ ਉਹ ਮੇਲ ਦੀ ਮਤਲਬ ਕਿ ਅਥੋਰਿਟੀ ਨੂੰ ਬਹੁਤ ਜ਼ਿਆਦਾ ਐਕਸੈਪਟ ਕਰਦੇ। ਹੁਣ ਇੱਦਾਂ ਦਾ ਜਿਹੜਾ ਪੁਆਇੰਟ ਆਫ ਵਿਊ ਹੈ, ਜਦੋਂ ਮੈਨੂੰ ਕੰਗਨਾ ਰਣੌਤ ਨੇ ਦੱਸਿਆ ਤਾਂ ਕੰਗਨਾ ਰਣੌਤ ਨੇ ਆਪਣੀ ਮੂਵੀ ਦੇ ਵਿੱਚ ਦੱਸਿਆ, ਉਹ ਕਹਿੰਦੇ ਵੀ ਕਿੱਦਾਂ ਦਾ ਮਤਲਬ ਕਿ ਅੱਗੇ ਪੋਡਕਾਸਟਰ ਨੇ ਪੁੱਛਿਆ ਕਿ ਵੀ ਇੱਦਾਂ ਦੀ ਕੋਈ ਚੀਜ਼ ਸੀ ਦੱਸੋ ਤੁਹਾਨੂੰ ਜਿਹੜੀ ਤੁਹਾਨੂੰ ਲੱਗਦਾ ਵੀ ਕੰਗਨਾ ਰਣੌਤ ਦੀ ਸਭ ਤੋਂ ਸਾਨੂੰ ਲੱਗਿਆ ਵੀ ਇਹ ਸਾਨੂੰ ਨਹੀਂ ਪਤਾ, ਤਾਂ ਉਹਨਾਂ ਨੇ ਇਹ ਚੀਜ਼ ਦੱਸੀ ਤਾਂ ਮੈਨੂੰ ਸੁਣਨ ਦੇ ਵਿੱਚ ਬੜੀ ਅਲੱਗ ਜਿਹੀ ਲੱਗੀ, ਮੈਨੂੰ ਨਹੀਂ ਪਤਾ ਸੀ ਇਸ ਗੱਲ ਬਾਰੇ। ਉਹ ਕਹਿੰਦੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਫਿਲਮ ਦੇ ਵਿੱਚ ਦਿਖਾ ਰਹੇ ਹੋ, ਕਹਿੰਦੇ ਤੁਸੀਂ ਫਿਲਮ ਦੇ ਵਿੱਚ ਦੇਖਿਓ, ਤਾਂ ਮਤਲਬ ਜੇ ਉਹ ਗੱਲ ਬੋਲ ਰਿਹਾ ਤਾਂ ਮੈਨੂੰ ਲੱਗਦਾ ਵੀ ਇਹ ਫਿਲਮ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ। ਦੋ ਚੀਜ਼ਾਂ ਤੁਹਾਨੂੰ ਸਮਝਣੀਆਂ ਪੈਣਗੀਆਂ। ਕੁਛ ਚੀਜ਼ਾਂ ਸਿੱਧੀਆਂ ਸਾਨੂੰ ਥੋੜ੍ਹਾ ਕਸ਼ਟ ਦਿੰਦੀਆਂ ਹੁੰਦੀਆਂ, ਪਰ ਜਦੋਂ ਉਹਦੀ ਬਰੀਕੀ 'ਚ ਜਾਈਏ ਫਿਰ ਸਾਨੂੰ ਸਮਝਣਾ ਵੀ ਪਏਗਾ ਵੀ ਬੰਦਾ ਕਿੱਦਾਂ ਕਰ ਕਿੱਦਾਂ ਗਿਆ। ਪਹਿਲੀ ਗੱਲ ਤਾਂ ਸਾਨੂੰ ਕਈਆਂ ਨੂੰ ਹਜੇ ਇਹ ਭੁਲੇਖਾ ਕਿ ਇਹ ਜਿਹੜੀ ਐਮਰਜੈਂਸੀ ਮੂਵੀ ਆ, ਪਹਿਲੀ ਗੱਲ ਤਾਂ ਇਹ ਹੈ ਕਿ ਮਰਹੂਮ ਜਿਹੜੀ ਸਾਡੇ ਪ੍ਰਧਾਨ ਮੰਤਰੀ ਨੇ ਇੰਦਰਾ ਗਾਂਧੀ ਜੀ, ਉਹਨਾਂ ਦੇ ਉੱਪਰ ਇਹ ਕੋਈ ਪਹਿਲੀ ਮੂਵੀ ਥੋੜ੍ਹਾ ਆ, ਪਹਿਲਾਂ ਵੀ ਬਣੀਆਂ ਨੇ, ਪਹਿਲਾਂ ਵੀ ਦਿਖਾਇਆ ਗਿਆ, ਪਹਿਲਾਂ ਵੀ ਰੌਲਾ ਪੈਂਦਾ ਹੋਏਗਾ ਵਾਧੂ ਵਾਰ, ਠੀਕ ਹੈ ਜੀ। ਬਾਕੀ ਦੇਸ਼ ਦੇ ਵਿੱਚ ਰੌਲਾ ਨਹੀਂ ਪੈ ਰਿਹਾ, ਸਿਰਫ ਪੰਜਾਬ 'ਚ ਰੌਲਾ ਪੈ ਰਿਹਾ ਕਿਉਂਕਿ ਉਹ ਕਿਸਾਨਾਂ ਦੇ ਖਿਲਾਫ ਕੁਝ ਬੋਲਦੇ ਸੀ, ਇਸ ਕਰਕੇ ਥੋੜ੍ਹੇ ਬਣੀ ਹੋਈ ਆ। ਸਮਝਣ ਵਾਲੀ ਗੱਲ ਇਹ ਹੈ ਕਿ ਕੰਗਣਾ ਖੁਦ ਇਹ ਸਾਰਾ ਕੁਝ ਕਿਉਂ ਚੱਕੀ ਫਿਰਦੀ ਹੈ। ਉਹ ਜੇ ਉਹਦੇ ਵਿੱਚ ਹੀਰੋਇਨ ਆ, ਹੋ ਸਕਦਾ ਉਹਦੇ ਨਾਲ ਵੀ ਕੋਈ ਕੋ ਹੀਰੋਇਨ ਹੋਵੇ, ਹੋਰ ਮੇਲ ਐਕਟਰ ਵੀ ਹੋ ਸਕਦੇ ਆ, ਲੇਕਿਨ ਇਹੀ ਸਾਰਾ ਕੁਝ ਚੱਕੀ ਫਿਰਦੀ ਹੈ, ਇਹੀ ਪ੍ਰਮੋਸ਼ਨ ਕਰੀ ਜਾ ਰਹੀ ਆ, ਇਹੀ ਕਹਿ ਰਹੀ ਆ ਜੋ ਵਿੱਚ ਆਇਆ ਉਹ ਸਾਰਾ ਕੁਝ ਸਹੀ ਆ, ਤੁਸੀਂ ਮੂਵੀ ਆਉਣ ਦਿਓ, ਕੋਈ ਵਿਵਾਦ ਨਹੀਂ ਹੋਊਗਾ, ਕੋਈ ਇਸ ਤਰ੍ਹਾਂ ਦੀ ਕੋਈ ਲੜਾਈ ਝਗੜਾ ਨਹੀਂ ਹੋ ਸਕਦਾ। ਵਜ੍ਹਾ ਉਹਦੀ ਕੀ ਆ? ਉਹ ਇਕੱਲੀ ਹੀਰੋਇਨ ਹੀ ਨਹੀਂ ਹੈਗੀ, ਉਹ ਡਾਇਰੈਕਟਰ ਵੀ ਆ ਅਤੇ ਉਹਦੀ ਪ੍ਰੋਡਿਊਸਰ ਵੀ ਆ। ਤਕਰੀਬਨ ਉਹਦੀਆਂ 6-7 ਮੂਵੀਆਂ ਜਿਹੜੀਆਂ ਪਿਛਲੀਆਂ ਆ, ਹੁਣ ਤੱਕ ਦੀ ਜਿਹੜੀ ਮੂਵੀ ਸੀਗੀ ਉਹ ਤੇਜਸ, ਉਹ ਟੋਟਲ ਫਲੋਪ ਗਈਆਂ ਨੇ। ਸਾਨੂੰ ਇਹ ਵੀ ਸਮਝਣਾ ਚਾਹੀਦਾ ਕਿ ਕਿਆ ਉਹ ਕਿਤੇ ਜਿਹੜੀ ਆਰਥਿਕ ਕੰਗਾਲੀ ਹੋ ਗਈ ਆ, ਉਹਨੂੰ ਭਰਨ ਦਾ ਕਿਤੇ ਲਾਸਟ ਪੱਤਾ ਤਾਂ ਨਹੀਂ ਹੈਗਾ। ਸਿਆਸਤ ਤੋਂ ਤਾਂ ਇੰਨੇ ਨਹੀਂ ਪੈਸੇ ਬਣਨੇ ਹੈਗੇ, ਇਹਨਾਂ ਮੂਵੀਆਂ ਤੋਂ ਪੈਸੇ ਬਣ ਸਕਦੇ ਆ, ਔਰ ਜੇ ਤੁਸੀਂ ਉਹਨੂੰ ਕੰਟਰੋਵਰਸੀ 'ਚ ਲੈ ਜਾਓ ਬਣ ਵੀ ਸਕਦੇ ਆ, ਬਿਲਕੁਲ, ਇਹਦੇ ਵਿੱਚ ਕਿਹੜੀ ਗੱਲ ਆ। ਅਤੇ ਕਿਉਂਕਿ ਉਹ ਬੀਜੇਪੀ ਦੀ ਸਾਂਸਦ ਆ, ਹੋ ਸਕਦਾ ਬੀਜੇਪੀ ਦੇ ਜਿਹੜੇ ਸਮਰਥਕ ਨੇ ਉਹ ਸਪੋਰਟ ਕਰਨ ਬਾਕੀ ਇੰਡਸਟਰੀ ਦੇ ਵਿੱਚ। ਸੋ ਇਹਦਾ ਮਤਲਬ ਜੇ ਉਹਦਾ ਪੈਸਾ ਲੱਗਾ ਹੋਇਆ ਤਾਂ ਫਿਰ ਉਹ ਚਾਹੇਗੀ ਕਿ ਪੈਸਾ ਨਿਕਲੇ, ਅਤੇ ਪੈਸਾ ਇਸ ਕਰਕੇ ਨਿਕਲਣਾ ਜੇ ਕੁਛ ਇੱਥੇ ਹੱਲਾ ਗੁੱਲਾ ਹੋਵੇ, ਅਦਰਵਾਈਜ਼ ਇਹ ਮੂਵੀਆਂ ਇੰਨਾ ਪੈਸਾ ਨਹੀਂ ਕੱਢਦੀਆਂ ਹੁੰਦੀਆਂ ਕਿਉਂਕਿ ਮਾਰਕੀਟ ਕੁਛ ਹੋਰ ਚੱਲਦੀ ਆ। ਦੂਸਰਾ, ਇਹ ਅਸਲ ਦੇ ਵਿੱਚ ਇੱਕ ਹਿੰਦੀ ਦਾ ਅਖਬਾਰ ਸਮੂਹ ਦੈਨਿਕ ਜਾਗਰਣ ਭਾਰਤ ਦੇ ਵਿੱਚ ਆਪਣੇ, ਹਾਂਜੀ, ਕੰਗਣਾ ਉੱਥੇ ਆਪਣਾ ਮੂਵੀ ਪ੍ਰਚਾਰ ਕਰਨ ਦੇ ਲਈ ਗਈ ਹੋਈ ਸੀ, ਅਤੇ ਉੱਥੇ ਕਿਸੇ ਜਿਹੜਾ ਰਿਪੋਰਟਰ ਸੀਗਾ ਉਹਨੇ ਸਵਾਲ ਉਹਨੂੰ ਕੀਤਾ। ਮੈਨੂੰ ਨਹੀਂ ਪਤਾ ਕਿ ਉਹ ਸਵਾਲ ਪਹਿਲਾਂ ਤੋਂ ਗਿਣਿਆ ਮਿੱਥਿਆ ਸੀ, ਕਿਉਂਕਿ ਜਿਹੜੀ ਪ੍ਰਮੋਸ਼ਨਸ ਹੁੰਦੀਆਂ ਨਾ ਉਹਦੇ ਵਿੱਚ ਲਵੀ ਜੀ ਕਈ ਵਾਰ ਸਾਰਾ ਕੁਝ ਗਿਣਿਆ ਮਿੱਥਿਆ ਹੁੰਦਾ ਕਿ ਤੂੰ ਆਹ ਬੋਲਣਾ ਤੇ ਮੈਂ ਆਹ ਦੇਣਾ, ਕੰਟਰੋਵਰਸੀ ਬਣੇਗੀ, ਸਾਰਾ ਕੁਝ ਚੱਲਦਾ ਪਿਆ, ਕੰਟਰੋਵਰਸੀ ਬਣੇਗੀ ਲੇਕਿਨ ਜਵਾਬ ਵੀ ਦੇ ਦੇਣਾ ਆ। ਹਾਂਜੀ, ਚਲੋ ਸਾਨੂੰ ਨਹੀਂ ਪਤਾ ਕਿ ਉਹ ਪ੍ਰੀ ਪਲੈਨਡ ਸੀਗਾ ਕੀ ਸੀਗਾ। ਉਹਨੇ ਪੁੱਛਿਆ ਕਿ ਤੁਸੀਂ ਸਾਂਸਦ ਹੋ, ਕਾਫੀ ਬੇਬਾਕੀ ਨਾਲ ਬੋਲਦੇ ਹੋ, ਬੰਗਲਾਦੇਸ਼ ਦੇ ਅੰਦੋਲਨ ਅਤੇ ਸੱਤਾ ਪਰਿਵਰਤਨ ਹੋਇਆ ਆ, ਤੁਸੀਂ ਉਹਨਾਂ ਨੂੰ ਕਿਸਾਨਾਂ ਦੇ ਨਾਲ ਜੋੜ ਦਿੱਤਾ। ਅਤੇ ਇਹਨਾਂ ਦਾ ਬਿਆਨ ਉੱਥੇ ਕੀ ਆਇਆ ਸੀਗਾ, ਕਹਿੰਦੇ ਬਈ ਕਿਸਾਨਾਂ ਦੇ ਅੰਦੋਲਨ ਦੌਰਾਨ ਕਹਿੰਦੀ ਲਾਸ਼ਾਂ ਟੰਗੀਆਂ ਗਈਆਂ, ਬਲਾਤਕਾਰ ਹੋਏ ਆ। ਜਦੋਂ ਕਿਸਾਨ ਪੱਖੀ ਬਿੱਲ ਵਾਪਸ ਲਾਏ ਗਏ ਤਾਂ ਸਾਰਾ ਦੇਸ਼ ਹੈਰਾਨ ਹੋ ਗਿਆ। ਕਿਸਾਨਾਂ ਦੀ ਇੱਕ ਲੰਬੀ ਯੋਜਨਾ ਸੀ, ਅਜਿਹੀਆਂ ਸਾਜ਼ਿਸ਼ਾਂ ਪਿੱਛੇ ਵਿਦੇਸ਼ੀ ਤਾਕਤਾਂ ਦਾ ਕੰਮ ਕਰ ਰਹੀਆਂ ਸੀਗੀਆਂ। ਜਾਣੀ ਉਹਨਾਂ ਨੇ ਮੋਦੀ ਜੀ ਨੂੰ ਇਹ ਕ੍ਰੈਡਿਟ ਦੇ ਦਿੱਤਾ ਕਿ ਅਗਰ ਉਹ ਟਰੰਪ ਕਾਰਡ ਨਾ ਖੇਲਦੇ ਤਾਂ ਸਾਡੇ ਮੁਲਕ ਦੇ ਹਾਲਾਤ ਵੀ ਜੋ ਬੰਗਲਾਦੇਸ਼ 'ਚ ਹੋਏ ਨਾ ਉਹ ਹੋਣੇ ਸੀਗੇ। ਸਮਝ ਗਏ। ਹੁਣ ਇੱਥੇ ਬੀਬਾ ਨੂੰ ਇਹ ਸੋਚਣਾ ਪਏਗਾ, ਜਾਂ ਸਾਡੀ ਜਿਹੜੀ ਆਵਾਮ ਆ ਉਹ ਇਹ ਸੋਚ ਕੇ ਚੁੱਪ ਕਰ ਜਾਵੇ ਭਾਈ ਠੀਕ ਆ ਉੱਥੇ ਲਾਸ਼ ਟੰਗੀ ਗਈ ਸੀਗੀ, ਲੇਕਿਨ ਜਿਨ੍ਹਾਂ ਨੇ ਟੰਗੀ ਸੀ ਉਹ ਖੁਦ ਆ ਕੇ ਕਹਿ ਲਓ ਗ੍ਰਿਫਤਾਰੀਆਂ ਵੀ ਦਿੱਤੀਆਂ, ਉਹਨਾਂ ਨੇ ਆਪਣਾ ਤਰਕ ਵੀ ਦਿੱਤਾ ਆ। ਜਿਹੜਾ ਇਹ ਕਹਿੰਦੇ ਆ ਕਿ ਉੱਥੇ ਬਲਾਤਕਾਰ ਹੋਏ ਨੇ, ਸਾਡੇ ਮੁੰਡਿਆਂ ਨੇ ਬਲਾਤਕਾਰ ਨਹੀਂ ਕੀਤੇ। ਹਾਂ, ਇੱਕ ਘਟਨਾ ਹੋਈ ਆ ਕਿ ਇੱਕ ਮੁੰਡਾ ਉੱਥੋਂ ਲੜਕੀ ਭਜਾ ਕੇ ਪੰਜਾਬ ਲੈ ਆਇਆ ਸੀਗਾ। ਉਹ ਐਡਾ ਵੱਡਾ ਅਗਰ ਉੱਥੇ ਕੋਈ ਅੰਦੋਲਨ ਚੱਲਦਾ ਤਾਂ ਇੰਨਾ ਕੁ ਮਾੜਾ ਮੋਟਾ ਤਾਂ ਚਲੋ ਚੱਲੇ ਹੀ ਜਾਂਦਾ, ਕੁਛ ਨਾ ਕੁਛ ਹੋ ਹੀ ਜਾਂਦਾ, ਇਹ ਤੋਂ ਵੱਡੀ ਕੋਈ ਘਟਨਾ ਨਹੀਂ ਹੋਈ ਸੀਗੀ, ਸ਼ਾਂਤਮਈ ਅੰਦੋਲਨ ਸੀਗਾ। ਸੋ ਇਹਦੇ ਵਿੱਚ ਲਵ ਜੀ ਮੈਂ ਤਾਂ ਆਪਣੇ ਕਹਿ ਲਓ ਕਿ ਜੋ
ਪੱਤਰਕਾਰੀ ਮੇਰਾ ਤਜਰਬਾ ਉਹਦੇ ਵਿੱਚ ਇਹੀ ਕਹਿਣਾ ਕਿ ਜੇ ਤਾਂ ਇਹ ਕੰਗਾਲੀ ਪੂਰੀ ਕਰਨ ਦਾ ਇੱਕ ਲਾਸਟ ਤੇ ਮੌਕਾ ਲੈ ਰਹੇ ਆ ਤੇ ਅਸੀਂ ਉਹ ਮੌਕਾ ਦੇ ਰਹੇ ਹਾਂ। ਕਿਸ ਸਾਨੂੰ ਤਰੀਕੇ ਨਾਲ? ਸਮਝਣਾ ਪਏਗਾ ਕਿ ਉਹਦੇ ਜਿਹੜੇ ਬਿਆਨਾਤ ਨੇ ਅਸੀਂ ਉੱਤੇ ਰਿਐਕਸ਼ਨ ਜ਼ਿਆਦਾ ਕਰ ਰਹੇ ਹਾਂ। ਉਹ ਹਾਈਲਾਈਟ ਹੋ ਰਿਹਾ ਸਟ੍ਰੀਮ ਦੇ ਵਿੱਚ, ਤੇ ਉਸ ਹਾਈਲਾਈਟ ਜਿਹੜਾ ਸਟ੍ਰੀਮਿੰਗ ਉਹਨੂੰ ਮਿਲ ਰਹੀ ਆ, ਹੋ ਸਕਦਾ ਉਹਦੀ ਫਿਲਮ ਨੂੰ ਜ਼ਿਆਦਾ ਚਲਾ ਜਾਏ। ਜਦ ਕਿ ਮੈਂ ਪਹਿਲਾਂ ਕਿਹਾ ਸੀਗਾ ਕਿ ਇਹ ਜਿਹੜੀਆਂ ਇਦਾਂ ਦੀਆਂ ਮੂਵੀਆਂ ਹੁੰਦੀਆਂ ਜ਼ਿਆਦਾ ਪੈਸਾ ਨਹੀਂ ਬਣਾਉਂਦੀਆਂ ਹੈਗੀਆਂ, ਪਰ ਜੇ ਇਦਾਂ ਦੇ ਮਾਹੌਲ ਚੱਲ ਰਿਹਾ ਉਹ ਕਾਮਯਾਬ ਵੀ ਹੋ ਸਕਦੀ। ਪਰ ਮੈਨੂੰ ਲੱਗਦਾ ਵੀ ਕੰਗਨਾ ਰਣੌਤ ਦੀਆਂ ਜਿੰਨੀਆਂ ਹੁਣ ਇਸ ਵਕਤ ਮਤਲਬ ਕਿ ਇਸ ਤੋਂ ਪਹਿਲਾਂ ਵੀ ਜਿਹੜੀਆਂ ਮੂਵੀਜ਼ ਆਈਆਂ ਨੇ ਉਹ ਵੀ ਕੋਈ ਖਾਸ ਪੈਸਾ ਨਹੀਂ, ਮਤਲਬ ਉਹਨਾਂ ਨੇ ਵੀ ਚਰਚਾ ਬਹੁਤ ਬਟੋਰੀ ਕਿ ਵੀ ਹਾਂ ਇੱਥੇ ਕੰਗਨਾ ਰਣੌਤ ਦੇ ਉਹਦੇ ਜਿਹੜੇ ਬਿਹਾਈਂਡ ਦਾ ਸੀਨ ਹੈ ਉਹਨਾਂ ਨੂੰ ਬਹੁਤ ਦਿਖਾਇਆ ਗਿਆ, ਪਰ ਲੇਕਿਨ ਉਸ ਤੋਂ ਬਾਅਦ ਸਭ ਨੂੰ ਲੱਗਿਆ ਕਿ ਸ਼ਾਇਦ ਮੂਵੀ ਦੇਖੀਏ, ਸਭ ਨੇ ਉਸ ਮੂਵੀ ਨੂੰ ਨਕਾਰਿਆ ਗਿਆ ਹੈ ਕਿਉਂਕਿ ਲੋਕ ਹੁਣ ਮਤਲਬ ਲੱਗਦਾ ਵੀ ਸ਼ਾਇਦ ਇੰਟਰਨੈਸ਼ਨਲ ਮੀਡੀਆ ਇਸ ਵਕਤ ਨੈਟਫਲਿਕਸ, ਪ੍ਰਾਈਮ, ਇਹਨਾਂ ਦੇ ਥਰੂ ਲੋਕਾਂ ਤੱਕ ਬਹੁਤ ਜ਼ਿਆਦਾ ਪਹੁੰਚ ਚੁੱਕਿਆ। ਹੁਣ ਉਹਨਾਂ ਨੂੰ ਕੋਈ ਜਿਹੜੀ ਛੋਟੀ ਮੋਟੀ ਮੂਵੀ ਕੋਈ ਬਹੁਤ ਜਲਦੀ ਮਤਲਬ ਅਟਰੈਕਟ ਨਹੀਂ ਕਰਦੀ ਕਿ ਵੀ ਚਲੋ ਥੀਏਟਰ ਦੇ ਵਿੱਚ ਦੇਖ ਕੇ ਆਈਏ। ਥੀਏਟਰ ਤੱਕ ਪਹੁੰਚਣ ਲਈ ਬਹੁਤ, ਜਦੋਂ ਜੇ ਤੁਸੀਂ ਭਾਰਤੀ ਮਾਹੌਲ 'ਤੇ ਥੋੜ੍ਹੀ ਨਿਗਾਹ ਮਾਰੋ ਨਾ, ਅਸੀਂ ਲੋਕ ਪਾਰਟੀਆਂ ਦੇ ਮਗਰ ਧਰਮਾਂ ਦੇ ਹਿਸਾਬ ਨਾਲ ਜੁੜੇ ਹੋਏ ਆ। ਇਹ ਪਤਾ ਨਹੀਂ ਹੁੰਦਾ ਇਹ ਟਰੰਪ ਕਾਰਡ ਚੱਲ ਜਾਂਦੇ ਨੇ, ਪਹਿਲਾਂ ਵੀ ਚੱਲੇ ਨੇ। ਚਲੋ ਕਸ਼ਮੀਰ ਫਾਈਲ ਵੀ ਤਾਂ ਚੱਲੀਆਂ ਹੀ ਆ। ਕਸ਼ਮੀਰ ਫਾਈਲ ਇੱਕ ਅਲੱਗ ਚੀਜ਼ ਹੈ ਜੀ, ਮੈਨੂੰ ਲੱਗਦਾ ਵੀ ਕੰਗਨਾ ਰਣੌਤ ਦੀ ਲੋਕਾਂ ਨੂੰ ਤਾਂ ਇਹ ਵੀ ਲੱਗਦਾ ਨਾ ਕਿ ਸ਼ਾਇਦ ਸਰਕਾਰਾਂ ਵੱਲੋਂ ਜਾਣ ਬੁੱਝ ਕੇ ਬਣਾਈਆਂ ਗਈਆਂ ਇੱਕ ਖਾਸ ਧਰਮ ਨੂੰ ਥੱਲੇ ਲਾ ਦਿੱਤਾ। ਮੈਨੂੰ ਇਹ ਲੱਗਦਾ ਵੀ ਚਲੋ ਲੋਕ ਬਹੁਤ ਸਮਝਦਾਰ ਨੇ ਇਸ ਚੀਜ਼ ਦੇ ਵਿੱਚ, ਮੈਨੂੰ ਨਹੀਂ ਲੱਗਦਾ ਕਿ ਵੀ ਲੋਕ ਇੰਨੀ ਜਲਦੀ ਕਿਸੇ ਦੇ ਬਹਿਕਾ